ਅੱਜ ਜੀ ਇੱਕ ਸਾਡਾ ਕੇਸ ਹੋਇਆ ਸੀਗਾ, ਦਲਿਤ ਦਾ ਅਸਾਈਲਮ ਦਾ ਕੇਸ ਸੀਗਾ, ਉਹਦੇ ਬਾਰੇ ਗੱਲ ਕਰਾਂਗੇ। ਰੀਜ਼ਨ ਇਹ ਹੈ ਕਿ ਡਿਫਰੈਂਟ ਕੇਸ ਹੈ ਹਨਾ, ਤੇ ਕਾਫੀ ਲੋਕੀ ਜਿੱਦਾਂ ਆਪਣੇ ਕੋਲ ਆਉਂਦੇ ਆ ਮਜ਼੍ਹਬੀ ਸਿੱਖ, ਦਲਿਤ, ਹੋਰ ਕੋਈ ਲੋਅਰ ਕਾਸਟ ਵਾਲੇ, ਤੇ ਉਹ ਜਿੱਦਾਂ ਕੇਸ ਕਈ ਪੁਰਾਣੇ ਵਕੀਲਾਂ ਤੋਂ ਜ਼ਿਆਦਾਤਰ ਜਿਹੜੇ ਲੋਕੀ ਫਾਈਲਾਂ ਚੱਕ ਕੇ ਲੈ ਕੇ ਆਉਂਦੇ ਆ। ਸੋ ਇਦਾਂ ਕਿ ਕੇਸ ਦੇ ਪਹਿਲੂ ਦੱਸਾਂਗੇ ਕਿ ਬੜੇ ਸਿੰਪਲ ਤਰੀਕੇ ਨਾਲ ਜਿਹੜੇ ਕਈ ਕੇਸ ਆ ਉਹ ਅਪਰੂਵ ਹੋ ਸਕਦੇ ਆ, ਉਹਦੇ ਵਿੱਚ ਘੁੰਡੀਆਂ ਮੋੜਨ ਦੀ ਲੋੜ ਨਹੀਂ ਪੈਂਦੀ ਸਾਨੂੰ। ਠੀਕ ਹੈ। ਸੋ ਦਲਿਤ ਦਾ ਕੇਸ ਆ ਉਹ ਡਿਸਕਸ ਕਰਾਂਗੇ। ਇੱਕ ਹੋਰ ਸੀਗੀ, ਤੇ ਜਿਹੜੇ ਜਿੱਦਾਂ ਹੁਣ ਕਈ ਵਾਰੀ ਨਾ 10 ਕੁ ਵਜੇ ਦੀ ਹੀਅਰਿੰਗ ਪਾ ਦਿੰਦੇ, ਸਾਡੇ ਕੇਸ ਦੀ 10 ਵਜੇ ਦੀ ਉਹਨਾਂ ਨੇ ਹੀਅਰਿੰਗ ਪਾਈ ਸੀ, 8:30 ਵਜੇ ਜਿੱਦਾਂ ਕੋਰਟ ਸ਼ੁਰੂ ਹੁੰਦਾ। ਠੀਕ ਹੈ। ਤੇ 10 ਵਜੇ ਵਾਲੀ ਹੀਅਰਿੰਗ ਤਕਰੀਬਨ ਜਿੰਨਾ ਵੀ ਆਪਣਾ ਐਕਸਪੀਰੀਅੰਸ ਰਿਹਾ ਪਿਛਲੇ 3-4 ਮਹੀਨਿਆਂ 'ਚ, ਕੀ ਹੁੰਦਾ ਕਿ ਜਿਹੜਾ 8:30 ਵਾਲਾ ਸ਼ੁਰੂ ਕਰਦਾ ਉਹ ਖਤਮ ਨਹੀਂ ਕਰ ਪਾਉਂਦਾ। ਕਈ ਵਾਰੀ ਬਹੁਤ ਲੰਬਾ ਚੌੜਾ ਜਿਹਾ ਕੇਸ ਬਣਾਇਆ ਹੁੰਦਾ ਲੋਕਾਂ ਨੇ, ਤੇ ਉਹ ਜੱਜ ਨੇ ਬਿਠਾਈ ਰੱਖਿਆ 20 ਮਿੰਟ ਵੇਟ ਕਰੋ, 20 ਮਿੰਟ ਵੇਟ ਕਰੋ, ਫਿਰ ਚੈੱਕ ਕਰੋ, ਤੇ ਕਰਾ ਕੇ 12 ਕੁ ਵਜੇ ਉਹ ਕਹਿੰਦਾ ਹੁਣ ਇੰਟਰਪ੍ਰੇਟਰ ਦਾ ਜਾਣ ਦਾ ਟਾਈਮ ਹੋ ਗਿਆ, ਤੇ ਹੁਣ ਹੂੰ। ਕੇਸ ਤੁਹਾਡਾ ਸੁਣਿਆ ਨਹੀਂ ਜਾ ਸਕਦਾ, ਇਹ ਤਰੀਕ ਅੱਗੇ ਪਾਤੀ। ਸੋ ਜਿਹੜੇ 10 ਵਜੇ ਵਾਲੇ ਆ ਜਾਂ 2:30 ਵਜੇ ਵਾਲੀ ਜਿਹੜੀ ਹੀਅਰਿੰਗ ਆ ਜਿਹੜੀ ਦੁਪਹਿਰ ਦੀ, ਉਹ ਦੋਨੋਂ ਕੇਸ ਦੇ ਵਿੱਚ ਤੁਹਾਡੇ ਤੇ ਤਾਂ ਡਿਪੈਂਡ ਕਰਦਾ ਕਿ ਜੇ ਸਵੇਰੇ 8:30 ਵਾਲਾ ਤੇ ਜਾਂ ਫਿਰ 1 ਵਜੇ ਵਾਲੀ ਜਿਹੜੀ ਹੀਅਰਿੰਗ ਆ, ਉਹ ਵਕੀਲ ਆਪਣਾ ਕੰਮ ਪਹਿਲਾਂ ਮੁਕਾ ਦੇਵੇ। ਨਹੀਂ ਤੇ ਤਕਰੀਬਨ ਇਹ ਹੈ ਕਿ ਤੁਸੀਂ ਆਊਟ ਆਫ ਟਾਈਮ ਹੋ ਜਾਂਦੇ ਆ ਤੇ ਕੇਸ ਜਿਹੜਾ ਪੂਰਾ ਨਹੀਂ ਹੋ ਪਾਉਂਦਾ। ਕਈ ਵਾਰੀ ਆਪਣੇ ਨਾਲ ਜਿਹੜਾ ਇਦਾਂ ਹੋਇਆ। ਤੇ ਠੀਕ ਹੈ। ਮੇਨਲੀ ਅੱਜ ਫਿਰ ਦਲਿਤ ਵਾਲਾ ਕੇਸ ਜਿਹੜਾ ਹੈਗਾ ਅਸਾਈਲਮ ਦਾ, ਉਹਦੇ ਬਾਰੇ ਜਿਹੜੀ ਉਹਦਾ ਡਿਸਕਸ਼ਨ ਡਿਸਕਸ਼ਨ ਚੱਲੂਗੀ। ਤੇ ਇਸ ਵਿੱਚ ਅੱਜ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਪਹਿਲੋਂ ਇਹ ਡਿਸਕਸ਼ਨ, ਫਿਰ ਬ੍ਰੇਕ, ਤੇ ਫਿਰ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲਸ। ਕਾਫੀ ਵੀਕਸ ਬਾਅਦ ਆਪਾਂ ਜਿਹੜੀਆਂ ਕਾਲ ਅੱਜ ਜਿਹੜੀਆਂ ਉਹ ਲੈਣੀਆਂ। ਸੋ ਜੀ, ਜਿਹੜੇ ਵੀ ਤੁਹਾਡੇ ਸਰੋਤਿਓ ਸਵਾਲ ਹੋਏ, ਉਦੋਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਰਹੇਗਾ 408 272 5200 4082725200 ਦੇ ਉੱਤੇ ਉਦੋਂ ਤੁਸੀਂ ਕਾਲ ਕਰ ਸਕਦੇ ਹੋ। ਪਰ ਹਾਲ ਦੀ ਘੜੀ ਪਹਿਲਾਂ ਇਸ ਕੇਸ ਦੇ ਬਾਰੇ ਡਿਸਕਸ਼ਨ ਹੋਊਗੀ, ਤੇ ਉਸ ਤੋਂ ਬਾਅਦ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਇਸ ਦੇ ਵਿੱਚ ਆ। ਸੋ ਜਿੱਦਾਂ ਹੁਣ ਤੁਸੀਂ ਇਸ ਦਲਿਤ ਅਸਾਈਲਮ ਕੇਸ ਦੀ ਜਿਹੜੀ ਉਹ ਗੱਲ ਕਰ ਰਹੇ ਆ, ਇਹ ਵੀ ਕਿ ਜਿਹੜੇ ਪਰਟੀਕੂਲਰ ਸੋਸ਼ਲ ਗਰੁੱਪ ਆ, ਆਪਾਂ ਕਈ ਵਾਰੀ ਤੁਸੀਂ ਚਰਚਾ ਜਿਹੜੀ ਉਹ ਕੀਤੀ ਇਦਾਂ ਦੀਆਂ ਵੱਖ-ਵੱਖ ਅੱਗੇ ਜਿਹੜਾ ਆਉਂਦਾ ਹੈ ਉਸ ਦੇ ਅੰਡਰ ਆਉਂਦਾ ਹੈ, ਬਾਕੀ ਜਿਹੜੇ ਅਸਾਈਲਮ ਕੇਸਿਸ ਦੇ ਨਾਲੋਂ ਇਹ ਕਿੱਦਾਂ ਡਿਫਰੈਂਟ ਹੁੰਦਾ? ਸੋ ਜਿੱਦਾਂ ਹੁਣ ਮਾਨ ਪਾਰਟੀ ਵਾਲੇ ਕੇਸ ਆ ਉਹ ਆਉਂਦੇ ਆ ਰਿਲੀਜਨ ਦੇ ਥੱਲੇ ਆ ਜਾਂਦੇ ਆ, ਤੇ ਉਹ ਆ ਜਾਂਦੇ ਆ ਆਪਣੇ ਪੋਲੀਟੀਕਲ ਓਪੀਨੀਅਨ ਦੇ। ਜ਼ਿਆਦਾਤਰ ਉਹ ਪੋਲੀਟੀਕਲ ਓਪੀਨੀਅਨ ਦਾ ਉਹ ਹੈਗਾ ਕਿ ਮੈਂ ਆਪਣੀ ਮੰਗ ਨਹੀਂ ਛੱਡ ਸਕਦਾ, ਰਾਈਟ। ਠੀਕ ਹੈ। ਤੇ ਧਰਮ ਵਾਲਾ ਘੱਟ ਆ, ਕਿਉਂਕਿ ਧਰਮ ਦੇ ਬੇਸ ਤੇ ਸਰਕਾਰ ਦੀ ਆਰਗੂਮੈਂਟ ਰਹਿੰਦੀ ਹੈ ਕਿ ਹੋਰ ਦੂਜੀਆਂ ਸਟੇਟਾਂ 'ਚ ਸਿੱਖ ਬਥੇਰੇ ਆ ਤੇ ਰੀਲੋਕੇਸ਼ਨ ਪੋਸੀਬਲ ਆ। ਸੋ ਮੋਸਟਲੀ ਜੇ ਉਹਨੂੰ ਕਨਫਾਈਨ ਕੀਤਾ ਜਾਵੇ ਤਾਂ ਉਹ ਪੋਲੀਟੀਕਲ ਓਪੀਨੀਅਨ ਦੇ ਬੇਸ ਤੇ ਆ ਜਾਂਦਾ ਕਿ ਮੇਰੀ ਇਹ ਮੰਗ ਆ, ਮੈਂ ਆਪਣੀ ਮੰਗ ਨਹੀਂ ਛੱਡ ਸਕਦਾ। ਤੇ ਹੂੰ। ਉਹਦੇ ਵਿੱਚ ਹੁਣ ਕੀ ਸੀਗਾ ਕਿ ਦਲਿਤ ਵਾਲੇ ਕੇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਹੁਣ ਬੰਦੇ ਹੈਗੇ ਆ, ਕੋਈ ਸਧਾਰਨ ਜਿਹਾ ਵਰਕਰ ਆ, ਛੋਟੇ-ਮੋਟੇ ਕੰਮ ਕਰਦਾ, ਜਾਂ ਫਿਰ ਉਹ ਆਪਣੀ ਮੰਗ ਨਹੀਂ ਸਹੀ ਤਰ੍ਹਾਂ ਰੱਖ ਸਕਦਾ ਕਿ ਤੁਸੀਂ ਪਾਰਟੀ ਕਿਉਂ ਜੁਆਇਨ ਕੀਤੀ, ਤੁਹਾਡੀ ਗਤੀਵਿਧੀਆਂ ਕੀ ਸੀਗੀਆਂ। ਹੂੰ। ਜਿਹਨਾਂ ਦੀਆਂ ਗਤੀਵਿਧੀਆਂ ਤਾਂ ਆਹੀ ਕੁਰਸੀ, ਮੇਜ਼, ਆਹ ਤੰਬੂ-ਤੁੰਬੂ ਲਾਉਣ ਵਾਲੀਆਂ ਡਿਊਟੀਆਂ ਸੀਗੀਆਂ, ਉਹਨਾਂ ਦਾ ਤਾਂ ਉਹੀ ਹੈ ਕਿ ਤੇਰਾ ਰੀਲੋਕੇਸ਼ਨ ਦੀ ਰਿਕੁਆਇਰਮੈਂਟ ਥੋੜ੍ਹੀ ਔਖੀ ਹੋ ਜਾਂਦੀ ਹੈ ਉਹਨਾਂ ਲਈ, ਕਿਉਂਕਿ ਉਹ ਕਹਿੰਦੇ ਕਿ ਇਹ ਜਿਹੜੇ ਲੋਕ ਭਲਾਈ ਵਾਲੇ ਕੰਮ ਆ, ਇਹਦੇ ਕਰਕੇ ਤੁਹਾਨੂੰ ਸਰਕਾਰਾਂ ਟਾਰਗੇਟ ਨਹੀਂ ਕਦੀ ਕਰਦੀਆਂ, ਨਾ ਹੀ ਤੁਹਾਡੇ ਧਰਮ ਕਰਕੇ ਤੁਹਾਨੂੰ ਟਾਰਗੇਟ ਕਰਦੀਆਂ। ਤੇ ਉਹਨਾਂ ਨੇ ਅੰਕੜੇ ਆਪਣੇ ਰੱਖੇ ਹੋਏ ਆ ਕਿ ਕਿੰਨੇ ਸਿੱਖ ਜਿਹੜੇ ਆਊਟ ਆਫ ਪੰਜਾਬ ਜਿਹੜੇ ਰਹਿੰਦੇ ਆ। ਤੇ ਉਹਨਾਂ ਦੀ ਜਿਹੜੀ ਆਰਗੂਮੈਂਟ ਸੀਗੀ, ਆਪਾਂ ਜਿੱਦਾਂ ਜਦੋਂ ਸ਼ੋਅ ਕੀਤਾ ਸ਼ੁਰੂ ਹੈ ਨਾ, ਤੇ ਕਾਫੀ ਆਪਾਂ ਡਿਸਕਸ ਕੀਤਾ ਆਧਾਰ ਕਾਰਡ, ਪੈਨ ਕਾਰਡ, ਇਹ ਉਹ ਕਈ ਲੋਕੀ ਮੇਰੀ ਆਈਡੀ ਟਰੈਕ ਕਰ ਲੈਣੀ, ਮੇਰਾ ਇਦਾਂ ਕਰ ਦੇਣਾ, ਮੇਰਾ ਉੱਦਾਂ ਕਰ ਦੇਣਾ। ਤੇ ਆਪਾਂ ਜਿਹੜੇ ਸਿੰਘ ਵਰਸਸ ਵਿਟੇਕਰ ਵਗੈਰਾ ਕਈ ਵਾਰੀ ਡਿਸਕਸ ਕੀਤਾ ਸੀਗਾ ਕਿ ਜਿਹੜੀ ਸਹੀ ਆਰਗੂਮੈਂਟ ਤੁਹਾਡੀ ਮੰਗ ਦੇ ਰਿਲੇਟਡ ਹੈਗੀ ਆ, ਉਹ ਤੁਹਾਡੀ ਆਧਾਰ ਕਾਰਡ, ਪੈਨ ਕਾਰਡ ਦੇ ਰਿਲੇਟਡ ਨਹੀਂ ਹੈਗੀ। ਤੇ ਉਹ ਜਿਹੜੀ ਸੀਗੀ, ਕਈ ਬੰਦਿਆਂ ਨੇ ਰਿਪੋਰਟ ਵੀ ਕੀਤਾ, ਦੂਜੇ ਵਕੀਲਾਂ ਤੋਂ ਵੀ ਰਿਪੋਰਟ ਕੀਤਾ ਕਿ ਆਹੋ ਜਿਹੜੀ ਸੀਗੀ ਰੀਲੋਕੇਸ਼ਨ ਦੇ ਮੁੱਦੇ ਤੇ 9th ਸਰਕਿਟ ਦੇ ਵਿੱਚ ਸਿੰਘ ਵਰਸਸ ਵਿਟੇਕਰ ਦੀ ਆਰਗੂਮੈਂਟ ਕਾਫੀ ਸੋਲਿਡ ਆ ਕਿ ਜਿਹੜਾ ਬੰਦਾ ਆਪਣੇ ਹੱਕਾਂ ਦੀ ਮੰਗ ਨਹੀਂ ਛੱਡ ਸਕਦਾ। ਸੋ ਜਿਹੜਾ ਪਰਟੀਕੂਲਰ ਸੋਸ਼ਲ ਗਰੁੱਪ ਜਿਹੜਾ ਦਲਿਤ ਵਾਲਾ ਕੇਸ ਆ, ਉਹਦੀ ਕੋਈ ਮੰਗ ਤਾਂ ਉਹਦੀ ਐਜ਼ ਸੱਚ ਕੋਈ ਹੈ ਨਹੀਂ ਕਿ ਉਹ ਕਿਹੜਾ ਕੋਈ ਅਲੱਗ ਦੇਸ਼ ਮੰਗ ਕਰ ਰਿਹਾ। ਸੋ ਉਹਦੇ ਵਿੱਚ ਤੁਹਾਨੂੰ ਜਿਹੜਾ ਦਲਿਤ ਵਾਲਾ ਅਸਾਈਲਮ ਦਾ ਕੇਸ ਹੈਗਾ, ਉਹ 2 ਗਰਾਊਂਡਾਂ ਦੇ ਅੰਦਰ ਆ ਜਾਂਦਾ। ਇੱਕ ਰਿਲੀਜਨ ਦੇ ਅੰਡਰ ਆ ਜਾਂਦਾ। ਰਿਲੀਜਨ ਦੇ ਅੰਡਰ ਇਸ ਲਈ ਆਉਂਦਾ ਕਿ ਕੋਈ ਆਪਣੀ ਮਰਜ਼ੀ ਨਾਲ ਦਲਿਤ ਨਹੀਂ ਬਣਾਉਂਦਾ। ਜਿਹੜਾ ਧਰਮ ਆ, ਜਿਹੜੀਆਂ ਕਾਸਟ ਸਿਸਟਮ, ਕਲਾਸ ਸਿਸਟਮ ਹੈਗਾ, ਮਨ ਘੜਤ ਲੋਕਾਂ ਨੇ ਬਣਾਈਆਂ ਕਿ ਇਹ ਜਾਤ ਦੂਜੀ ਜਾਤ ਨਾਲੋਂ ਸੁਪੀਰੀਅਰ ਹੁੰਦੀ ਆ, ਫਲਾਨਾ ਢਿਮਕਣਾ, ਉਹਦੇ ਬੇਸ ਦੇ ਉੱਤੇ ਉਹਨੇ ਕਿਹਾ ਕਿ ਬਈ ਮੈਂ ਤਾਂ ਪੈਦਾ ਹੋਇਆ ਇਸ ਚੀਜ਼ ਦੇ ਵਿੱਚ, ਮੇਰਾ ਕੋਈ ਇਹਦੇ ਉੱਤੇ ਜ਼ੋਰ ਨਹੀਂ ਸੀਗਾ। ਤੇ ਜਿਹੜਾ ਕਾਨੂੰਨ ਆ ਉਹ ਕਹਿੰਦਾ ਕਿ ਸਾਰੇ ਜਣੇ ਬਰਾਬਰ ਹੋਣੇ ਚਾਹੀਦੇ ਆ, ਪਰ ਇਦਾਂ ਹੁੰਦਾ ਨਹੀਂ ਹੈਗਾ। ਸੋ ਉਹ ਧਾਰਮਿਕ ਇੱਕ ਜਿਹੜੀ ਕਹਿ ਲਓ ਕਿ ਸਮਾਜ ਦੀ ਇੱਕ ਧਾਰਮਿਕ ਤੇ ਸਮਾਜਿਕ ਇੱਕ ਵੰਡ ਹੈਗੀ ਆ, ਬੰਦਿਆਂ ਨੂੰ ਥੱਲੇ ਰੱਖਿਆ ਗਿਆ। ਸੋ ਠੀਕ ਹੈ। ਰਿਲੀਜੀਅਸ ਅਸਾਈਲਮ ਦੇ ਥੱਲੇ ਜਿਹੜਾ ਉਹ ਫਾਲ ਕਰਦਾ।
ਤੇ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਅੰਡਰ ਵੀ ਫਾਲ ਕਰਦਾ। ਪਾਰਟਿਕੂਲਰ ਸੋਸ਼ਲ ਗਰੁੱਪ ਦਾ ਜਿੱਦਾਂ ਆਪਾਂ ਦੱਸਿਆ ਕਿ ਤੁਸੀਂ ਦੱਸਣਾ ਹੁੰਦਾ ਕਿ ਇਹਨਾਂ ਦੀ ਸੋਸ਼ਲ ਵਿਜ਼ੀਬਿਲਿਟੀ ਹੈ, ਇਹਨਾਂ ਦੀ ਪਾਰਟਿਕੂਲੈਰਿਟੀ ਹੈ, ਮਤਲਬ ਕਿ ਇਹਨਾਂ ਨੂੰ ਜੇ 100 ਬੰਦੇ ਆ ਤਾਂ 100 ਚੋਂ 5 ਜਣਿਆਂ ਨੂੰ ਇਹ ਆਇਡੈਂਟੀਫਾਈ ਹੋ ਸਕਦੇ ਆ ਈਜ਼ੀਲੀ। ਤੇ ਫੋਰ ਐਗਜ਼ਾਮਪਲ ਜਿੱਦਾਂ ਉਹ ਕਹਿੰਦੇ ਕਈ ਕੇਸ ਉਹ ਜਿੱਦਾਂ ਆਰਗਿਊ ਕਰਦੇ ਸੀਗੇ ਕਿ ਰੇਪ ਵਿਕਟਮ ਆ ਵੂਮਨ, ਉਹਦੇ ਕਿਹੜਾ ਮੱਥੇ ਤੇ ਲਿਖਿਆ ਕਿ ਉਹ ਰੇਪ ਵਿਕਟਮ ਹੈ ਨਾ, ਤੇ ਲੋਕਾਂ ਨੂੰ ਪ੍ਰੂਵ ਕਰਨ 'ਚ ਪ੍ਰੋਬਲਮ ਹੁੰਦੀ ਸੀ। ਸੋ ਇਸ ਕੇਸ ਦੇ ਵਿੱਚ ਕੀ ਹੈ ਕਿ ਜਿਹੜਾ ਦਲਿਤ ਆ, ਲੋਅਰ ਕਾਸਟ ਆ, ਜਿਹੜਾ ਸਮਾਜ ਆ ਉੱਥੇ ਦਾ, ਉਹ ਬੰਦਾ ਆਪਣੀ ਆਰਗੂਮੈਂਟ ਦੇ ਰਿਹਾ ਕਿ ਮੈਂ ਉਹ ਤੋਂ ਬਚ ਨਹੀਂ ਸਕਦਾ, ਮੈਨੂੰ ਆਪਣੀ ਜਿਹੜੀ ਜਾਤ ਆ ਹਰ ਜਗ੍ਹਾ ਡਿਸਕਲੋਜ਼ ਕਰਨੀ ਪੈਂਦੀ ਆ, ਵਿਆਹ ਸ਼ਾਦੀਆਂ ਹਰੇਕ 'ਚ। ਜਿਹੜਾ ਸਮਾਜ ਆ ਇੰਡੀਆ ਦਾ, ਉਹ ਬਿਨਾਂ ਕਾਸਟ ਪੁੱਛੇ ਤੁਹਾਡੀ ਕਿੱਥੋਂ ਦੀ ਤੁਸੀਂ ਹੈਗੇ ਆ, ਕੀ ਤੁਹਾਡੀ ਹੂੰ, ਉਹ ਤੋਂ ਬਿਨਾਂ ਚੱਲਦਾ ਨਹੀਂ ਹੈ ਨਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਜੇ ਬੰਦਾ ਐਕਸਪਲੇਨ ਕਰਦਾ ਤਾਂ ਉਹ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਥੱਲੇ ਜਿਹੜਾ ਆਉਂਦਾ। ਤੇ ਕਾਫੀ ਇੰਟਰਸਟਿੰਗ ਕੇਸ ਆ, ਜੱਜ ਜੁਜ ਵੀ ਸੁਣਦੇ ਧਿਆਨ ਨਾਲ ਕਿ ਕਿੱਦਾਂ ਸਮਾਜ ਚੱਲਦਾ ਇਹਨਾਂ ਦਾ, ਹੈ ਨਾ। ਜੀ, ਜੀ। ਇਹ ਕਹਿੰਦਾ ਸੀਗਾ ਕਿ ਕਾਫੀ ਇੰਟਰਸਟਿੰਗ ਆ ਉਹ। ਮਤਲਬ ਉਹਨਾਂ ਨੂੰ ਜਿੱਦਾਂ ਬਾਹਰਲੇ ਵੈਸਟਰਨ ਕੰਟਰੀਆਂ 'ਚ ਤਾਂ ਡਿਸਕ੍ਰਿਮੀਨੇਸ਼ਨ ਸੀਗੀ ਕਲਰ ਕੁਲਰ ਬੇਸ ਦੀ, ਪਤਾ ਹੀ ਹੈ ਸਾਰਿਆਂ ਨੂੰ। ਹੂੰ, ਹੂੰ। ਤੇ ਇੰਨੀ ਡਿਟੇਲ ਦੇ ਵਿੱਚ ਜਿਹੜੀ ਹੁਣ ਕਿ ਇੰਡੀਆ ਦੇ ਵਿੱਚ ਵੀ ਰੰਗ ਦੇ ਬੇਸ ਦੇ ਉੱਤੇ, ਧਰਮ ਦੇ ਬੇਸ ਦੇ ਉੱਤੇ, ਅੱਗੋਂ ਕਾਸਟਾਂ ਦੇ ਸੇਮ ਧਰਮ ਦੇ ਵਿੱਚ ਕਾਸਟ ਦੇ ਬੇਸ ਦੇ ਉੱਤੇ ਉਹਦੀ ਵੀ ਲੈਵਲਿੰਗ ਕੀਤੀ ਹੋਈ ਆ। ਸੋ ਉਹ ਕੋਰਟ ਲਈ ਕਾਫੀ ਇੰਟਰਸਟਿੰਗ ਸੀਗਾ। ਮਤਲਬ ਕਿ ਉਹਦੇ ਬੇਸ ਤੇ ਫਿਰ ਇਹ ਹੈ ਕਿ ਜਿਹੜਾ ਸਰਕਾਰੀ ਵਕੀਲ ਆ, ਉਹ ਕੀ ਕਹੂਗਾ ਕਿ ਦੂਜੀ ਸਟੇਟ 'ਚ ਜਾਓਗੇ, ਦੂਜੀ ਸਟੇਟ 'ਚ ਵੀ ਤਾਂ ਪਰ ਉਹੀ ਆ, ਉੱਥੇ ਵੀ ਉਹੀ ਧਰਮ ਆ, ਉਹੀ ਲੋਕ ਆ, ਉਹੀ ਹੂੰ, ਸੋਚ ਆ। ਤੇ ਕੋਸ਼ਿਸ਼ ਤੇ ਕੀਤੀ ਸੀ ਸਰਕਾਰੀ ਵਕੀਲ ਨੇ ਕਿ ਨਵੀਂ ਪਾਰਟੀ ਆ ਗਈ, ਏਦਾਂ ਆ ਗਈ, ਓਦਾਂ ਆ ਗਈ, ਹੈ ਨਾ। ਤੇ ਉਹਦੇ ਵਿੱਚ ਡੇਟਾ ਹੁਣ ਏਦਾਂ ਕਿ ਭਈ ਇਹ ਤਾਂ ਹਜ਼ਾਰਾਂ ਸਾਲਾਂ ਤੋਂ ਡਿਸਕ੍ਰਿਮੀਨੇਸ਼ਨ ਹੋ ਰਹੀ ਆ, 2 ਸਾਲ ਇਹ ਕੋਈ ਵੀ ਪਾਰਟੀ ਬਦਲ ਨਹੀਂ ਸਕਦੀ। ਮਾਨਸਿਕਤਾ ਜਿਹੜੀ ਲੋਕਾਂ ਦੀ ਚੇਂਜ ਨਹੀਂ ਕਰ ਪਾਈ ਕੋਈ ਵੀ ਪਾਰਟੀ, ਨਾ ਹੀ ਕਰ ਪਾਊਗੀ, ਰਾਈਟ। ਤੇ ਕੰਟਰੀ ਕੰਡੀਸ਼ਨ ਵਗੈਰਾ ਸਾਡੇ ਸੀਗੇ। ਕੰਟਰੀ ਕੰਡੀਸ਼ਨ 'ਚ ਤੁਸੀਂ ਫਨੀ ਵੀ ਕਹਿ ਲਓ, ਉਹ ਵੀ ਕਹਿ ਲਓ। ਉਹਦੇ ਵਿੱਚ ਨਾ ਕੀ ਕੀਤਾ ਸੀਗਾ ਕਿ ਮੈਂ ਆਪਣਾ ਜਿਹੜਾ USA ਦੇ ਵਿੱਚ, ਇੰਡੀਆ ਵੀ ਨਹੀਂ ਜਾਣ ਦੀ ਲੋੜ ਪਈ। USA ਦੇ ਜਿਹੜੇ ਮੈਟਰੀਮੋਨੀਅਲ ਵਗੈਰਾ ਕਈ ਹੁੰਦੇ ਆ, ਮੈਟਰੀਮੋਨੀਅਲਸ ਵਗੈਰਾ ਲਗਾਏ ਸੀਗੇ ਕਿ ਜਿਹੜਾ ਬਾਹਮਣ ਬੰਦਾ ਉਹ ਕਹਿੰਦਾ ਮੈਨੂੰ ਬਾਹਮਣ ਕੁੜੀ ਚਾਹੀਦੀ ਆ, ਜਿਹੜਾ ਜੱਟ ਬੰਦਾ ਉਹ ਕਹਿੰਦਾ ਮੈਨੂੰ ਜੱਟ ਕੁੜੀ ਚਾਹੀਦੀ ਆ। ਤੇ ਉਹਨੂੰ ਜੱਜ ਨੂੰ ਉਹ ਦੱਸਿਆ ਸੀ ਕਿ ਆਹ ਦੇਖ, ਆਹ ਲੋਕੀ ਇਸ ਹਿਸਾਬ ਨਾਲ ਚੱਲਦੇ ਆ ਕਿ ਇੱਥੇ ਵੀ ਉਹਨਾਂ ਦੀ ਪ੍ਰੈਫਰੈਂਸ ਇਹ ਹੈਗੀ ਆ ਕਿ ਨਾਲ ਲਿਖਿਆ ਹੋਇਆ ਕਿ ਮੈਂ ਡਾਕਟਰ ਆ ਤੇ ਮੈਨੂੰ ਆਹ ਵਾਲੀ ਜਾਤ ਦੀ ਕੁੜੀ ਚਾਹੀਦੀ ਆ। ਤੇ ਕਿ ਆਹ ਪੜ੍ਹਿਆ ਲਿਖਿਆ ਬੰਦਾ ਵੀ ਬਾਹਰ ਆ ਕੇ ਵੀ ਜਿਹੜਾ ਖੁਦ ਕਹਿ ਰਿਹਾ ਕਿ ਮੇਰੇ ਨਾਲ ਕਈ ਵਾਰੀ ਅਮਰੀਕੀ ਧੱਕਾ ਕਰ ਦਿੰਦੇ, ਉਹ ਕਰ ਦਿੰਦੇ, ਉਹ ਵੀ ਇਹ ਜਿਹੜੇ ਚੱਕਰ 'ਚੋਂ ਬਾਹਰ ਨਹੀਂ ਆ ਪਾਉਂਦਾ। ਤੇ ਸਾਰੀ ਗੱਲ ਉਹੀ ਹੈ ਕਿ ਇਹ ਚੀਜ਼ ਬੰਦੇ ਨੂੰ ਐਸਕੇਪ ਨਹੀਂ ਕਰ ਸਕਦੀ, ਧਰਮ ਨੂੰ ਡਿਫਾਈਨ ਕਰਦਾ। ਤੇ ਉਹ ਸਾਡਾ ਕਲੇਮ ਸੀਗਾ। ਤੇ ਬੇਸਿਕਲੀ ਰੀਲੋਕੇਸ਼ਨ ਦੀ ਆਰਗੂਮੈਂਟ ਜਿਹੜਾ ਸੀਗਾ, ਸਰਕਾਰੀ ਵਕੀਲ ਪੇਸ਼ ਨਹੀਂ ਫਿਰ ਸਹੀ ਤਰੀਕੇ ਨਾਲ ਕਰ ਪਾਇਆ। ਹੂੰ। ਹੁਣ ਤਾਂ ਇੱਥੇ ਜਿਹੜੇ ਇਸ ਆਧਾਰ ਦੇ ਉੱਤੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਨੌਕਰੀਆਂ ਦੇ ਵਿੱਚ ਡਿਸਕ੍ਰਿਮੀਨੇਸ਼ਨ, ਵਰਕਰਸ ਦੇ ਨਾਲ, EMPLOYEES ਦੇ ਨਾਲ ਡਿਸਕ੍ਰਿਮੀਨੇਸ਼ਨ, ਇਸ ਵਰਗ ਵੰਡ ਦੀ ਜਿਹੜੀ ਉਹ ਵੀ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੀ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਬਾਹਰ ਆ ਕੇ ਵੀ ਇਹ ਜਿਹੜੀ ਚੀਜ਼ ਹੈਗੀ ਆ। ਸੋ ਜਦੋਂ ਇਹਦੇ ਵਿੱਚ ਫਿਰ ਹੁਣ ਤੁਸੀਂ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਕੀਤੀਆਂ, ਸੋ ਇਹ ਇਕੱਲਾ ਫਿਰ ਰਿਲੀਜੀਅਸ ਬੇਸਡ ਜਿਹੜਾ ਇਹ ਰਿਹਾ ਵਰਗ ਵੰਡ ਵਾਲਾ ਜਿਹੜੀਆਂ ਚੀਜ਼ਾਂ ਰਹੀਆਂ ਆ, ਸੁਸਾਇਟੀ ਆ, ਜਾਂ ਨਾਲ ਪੋਲੀਟੀਕਲ ਵੀ ਦੋਨੋਂ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਗਈਆਂ? ਨਹੀਂ, ਇਹ ਨਾ ਜਿਹੜਾ ਸੀਗਾ ਪੋਲੀਟੀਕਲ ਤੇ ਰਿਲੀਜੀਅਸ ਦੋਨੋਂ ਹੀ ਆ ਜਾਂਦੇ ਆ ਇਹਦੇ ਵਿੱਚ। ਸੌਰੀ, ਰਿਲੀਜੀਅਸ ਤੇ ਪਾਰਟਿਕੂਲਰ ਸੋਸ਼ਲ ਗਰੁੱਪ। ਪਰ ਹੁਣ ਕੀ ਸੀਗਾ ਕਿ ਜੇ ਬੰਦਾ ਕੋਈ ਆਪਣੀ ਇਹੋ ਜਿਹੀ ਪਾਰਟੀ ਦੇ ਨਾਲ ਜੁੜਿਆ ਹੈ, ਜਿਹੜੀ ਕਿ ਮਾਈਨੋਰਿਟੀਜ਼ ਨੂੰ ਪ੍ਰੋਟੈਕਟ ਕਰਦੀ ਹੈ, BSP ਹੋ ਗਈ, ਏਦਾਂ ਦੇ ਜਿਹੜੀ ਪਾਰਟੀਆਂ ਦਲਿਤ ਨੂੰ, ਮਾਈਨੋਰਿਟੀਜ਼ ਨੂੰ ਜਿਹੜੀਆਂ ਸਪੋਰਟ ਕਰਦੀਆਂ। ਸੋ ਉਸ ਕੇਸ ਦੇ ਵਿੱਚ ਕੀ ਹੈ ਕਿ ਤੁਹਾਡਾ ਪੋਲੀਟੀਕਲ ਵਾਲਾ ਜਿਹੜਾ ਐਂਗਲ ਹੈਗਾ ਉਹ ਵੀ ਨਾਲ ਆ ਗਿਆ ਹੂੰ, ਹੂੰ, ਕਿ ਹੂੰ। ਪੋਲਿਟਿਕਸ ਵਾਲਾ ਕਿ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਆ, ਕੀ ਗਤੀਵਿਧੀਆਂ ਸੀਗੀਆਂ ਤੇ ਇਹ ਪਾਰਟੀ ਕਿਉਂ ਜੁਆਇਨ ਕੀਤੀ, ਹੋਰ ਕੋਈ ਪਾਰਟੀ ਤੁਹਾਡੇ ਹੱਕ ਮੰਗਦੀ ਹੈ, ਨਹੀਂ ਮੰਗਦੀ, ਜਾਂ ਕਿੱਦਾਂ, ਹੈ ਨਾ। ਤੇ ਹੂੰ, ਉਹਦੇ ਜਿਹੜੇ ਕੇਸ ਦੇ ਵਿੱਚ ਮਾਰ ਵਗੈਰਾ ਨੂੰ ਪਈ ਸੀਗੀ ਤੇ ਜੱਜ ਨੇ ਪੁੱਛਿਆ ਵੀ ਕਿ ਤੈਨੂੰ ਤੇਰੇ ਪੋਲਿਟਿਕਸ ਕਰਕੇ ਪਈ ਹੈ ਕਿ ਤੈਨੂੰ ਤੇਰੇ ਧਰਮ ਕਰਕੇ ਪਈ ਹੈ ਕਿ ਤੈਨੂੰ ਤੇਰੀ ਜਾਤ ਕਰਕੇ ਪਈ ਹੈ। ਤੇ ਉਹ ਕਹਿੰਦਾ ਮੈਨੂੰ ਸਵਾਲ ਨਹੀਂ ਸਮਝ ਲੱਗਾ। ਤਾਂ ਜੱਜ ਵੀ ਥੋੜਾ ਜਿਹਾ ਕਹਿੰਦਾ ਕਿ ਇਹ ਮੈਂ ਹੁਣ ਕਿੱਦਾਂ ਸਵਾਲ ਪੁੱਛਾਂ। ਉਹ ਕਹਿੰਦਾ ਹੂੰ, ਜ਼ਿਆਦਾ ਕੀ ਲੱਗਦਾ ਕਿ ਜ਼ਿਆਦਾ ਤੈਨੂੰ ਉਹਨਾਂ ਨੇ ਤਾਂ ਕੁੱਟਿਆ ਵਾ ਕਿ ਤੈਨੂੰ ਤੇਰੀ ਜਿਹੜੀ ਪਾਰਟੀ ਦੇ ਵਿੱਚ ਤੂੰ ਵਰਕਰ ਸੀਗਾ, ਕਿ ਜ਼ਿਆਦਾ ਤੈਨੂੰ ਤਾਂ ਕੁੱਟਿਆ ਕਿ ਤੂੰ ਦਲਿਤ ਸੀਗਾ। ਉਹ ਕਹਿੰਦਾ ਮੈਨੂੰ ਪਤਾ ਨਹੀਂ, ਕਹਿੰਦਾ ਦੋਨੋਂ ਹੀ। ਕਹਿੰਦਾ ਜਦੋਂ ਆਏ ਸੀਗੇ ਗਾਲਾਂ ਕੱਢਦੇ ਸੀਗੇ ਜਾਤ ਪਾਤ ਦੀਆਂ ਜਾਂ ਜੋ ਵੀ ਸੀਗਾ, ਤਾਂ ਜੱਜ ਨੇ ਜਦੋਂ ਆਪਣਾ ਫੈਸਲਾ ਵੀ ਦਿੱਤਾ ਸੀ, ਉਹ ਕਹਿੰਦਾ ਕਿ ਇਹ ਇੰਡੀਆ ਦੇ ਵਿੱਚ ਆਹ ਚੀਜ਼ ਨੂੰ ਫ਼ਰਕ ਨਹੀਂ ਕੀਤਾ ਜਾ ਸਕਦਾ। ਜਾਤ ਤੇ ਰਿਲੀਜਨ ਬੰਦੇ ਦਾ ਜਿਹੜਾ ਹੈਗਾ ਉਹ ਮਿਕਸ ਹੈਗਾ, ਤੇ ਇਹਨੂੰ ਜਿਹੜਾ ਮਾਰ ਪਈ ਆ ਉਹ ਇਹ ਸੈਪਰੇਟ ਕਰਨਾ ਮੁਸ਼ਕਿਲ ਹੈਗਾ ਕਿ ਇਹਨੂੰ ਰਿਲੀਜੀਅਸ ਗਰਾਊਂਡ ਤੇ ਗ੍ਰਾਂਟ ਕੀਤਾ ਜਾਊਗਾ ਕਿ ਪੋਲੀਟੀਕਲ ਤੇ ਕੀਤਾ ਜਾਊਗਾ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਤੇ ਕੀਤਾ ਜਾਊਗਾ। ਸੋ ਬੇਸਿਕਲੀ ਕੀ ਸੀਗਾ ਕਿ ਮੇਨ ਅੱਜ ਦਾ ਟੌਪਿਕ ਦਾ ਗੱਲ ਕਰਨ ਦਾ ਮਕਸਦ ਇਹ ਹੈਗਾ ਕਿ ਜਿਹਨਾਂ ਦੇ
ਜਿਹੜੇ ਦਲਿਤ ਆ, ਬੈਕਵਰਡ ਕਲਾਸਿਸ ਦੇ ਵਿੱਚੋਂ ਹੈਗੇ ਆ, ਮਜ਼੍ਹਬੀ ਸਿੱਖ ਆ, ਚਮਾਰ ਕਾਸਟ ਦੇ ਆ, ਜਿਹੜੇ ਇੱਦਾਂ ਦੇ ਇੰਡੀਆ ਦੇ ਵਿੱਚ ਜਿਹਨੂੰ ਕਹਿੰਦੇ ਲੋਅਰ ਵਰਗ ਦੇ ਲੋਕ ਆ, ਉਹਨਾਂ ਦੇ ਕੇਸ ਦੇ ਬਾਰੇ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਆਪਣਾ ਕੇਸ ਕਿੱਦਾਂ ਪ੍ਰੈਜ਼ੈਂਟ ਕਰਨਾ, ਰਾਈਟ? ਹੂੰ, ਹੂੰ। ਇਹਨਾਂ ਦਾ ਇਹ ਹੈ ਕਿ ਤੁਹਾਨੂੰ ਜਿਹੜਾ ਆਪਣਾ, ਜੇ ਹੁਣ ਤੁਹਾਡੇ ਤੇ ਧਾਰਮਿਕ ਬੇਸ ਤੇ ਡਿਸਕ੍ਰਿਮੀਨੇਸ਼ਨ ਹੋਈ ਹੈ, ਤਾਂ ਤੁਹਾਨੂੰ ਆਪਣੀ ਜਿਹੜੀ ਕਹਿੰਦੇ ਕੇਸ ਥਿਊਰੀ ਨਾ, ਕਿ ਕੇਸ ਦੀ ਥਿਊਰੀ ਕੀ ਹੈ, ਕਿ ਕੀ ਬੇਸਿਸ ਕੀ ਹੈਗਾ ਜੱਜ ਨੂੰ ਕਿੱਦਾਂ ਪ੍ਰੈਜ਼ੈਂਟ ਹੋ ਰਿਹਾ। ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਧਰਮ ਕਿਸ ਹਿਸਾਬ ਨਾਲ ਚੱਲਦਾ, ਵੰਡਾਂ ਕਿਸ ਹਿਸਾਬ ਨਾਲ ਹੋਈਆਂ। ਕਿ ਮੈਂ ਹੁਣ ਇੰਨਾ ਕੋਈ ਰਿਲੀਜੀਅਸ ਦਾ ਸਕਾਲਰ ਤਾਂ ਹੈ ਨਹੀਂਗਾ, ਪਰ ਜਿੰਨਾ ਕੁ ਮੈਨੂੰ ਪਤਾ, ਜਿੰਨਾ ਕੁ ਕਲਾਇੰਟਾਂ ਤੋਂ ਅੱਗੇ ਸੁਣਿਆ ਆ, ਜੋ ਵੀ ਚਲੋ ਇੰਟਰਨੈਟ ਵਗੈਰਾ ਤੋਂ ਪੜ੍ਹੀ ਦਾ, ਜੀ। ਇਹ ਹੈ ਕਿ 4 ਵਰਗ ਵੰਡੇ ਹੋਏ ਆ ਨਾ, ਬ੍ਰਾਹਮਣ, ਖੱਤਰੀ, ਵੈਸ਼ਯ, ਸ਼ੂਦਰ। ਹੂੰ, ਤੇ ਉਹੀ ਕੀ ਉਹ ਕਿੱਥੋਂ ਦੀ ਆਏ ਸੀਗੇ ਕਿ ਉਹਦੇ ਬ੍ਰਹਮਾ ਦੇ ਸਿਰ ਤੋਂ ਉਹਨੇ ਪੰਡਿਤ ਬਣਾਤਾ, ਢਿੱਡ ਤੋਂ ਉਹ ਬਣਾਤਾ, ਤਾਂ ਪੈਰਾਂ ਤੋਂ ਉਹਨੇ ਬਣਾਤਾ ਸ਼ੂਦਰ, ਹੈ ਨਾ? ਹੂੰ, ਹੂੰ। ਤੇ ਉਹਦੇ ਵਿੱਚੋਂ ਦੀ ਸੀਗਾ ਕਿ ਪੈਰਾਂ ਤੋਂ ਤਾਂ ਬਣਾਇਆ ਕਿ ਉਹਨਾਂ ਦੀ ਜਿਹੜੀ ਡਿਵੀਜ਼ਨ ਸੀਗੀ, ਪਹਿਲਾਂ ਰੰਗ ਦੇ ਬੇਸ ਤੇ ਵੀ ਸੀਗੀ, ਤੇ ਫਿਰ ਉਹਨਾਂ ਨੂੰ ਉਹ ਅੱਗੇ ਕੈਰੀ ਕੀਤਾ ਕਿ ਜਿਹੜੀ ਪੜ੍ਹਾਈ ਆ ਸਿਰਫ ਉਹ ਉੱਪਰ ਵਾਲੀ ਜਾਤ ਵਾਲੇ ਲੋਕੀ ਕਰ ਸਕਦੇ ਆ, ਜਿਹੜੀ ਥੱਲੜੀ ਜਾਤ ਵਾਲੇ ਲੋਕੀ ਆ ਉਹਨਾਂ ਨੂੰ ਕਿਹੜੇ ਕਿੱਦਾਂ ਦੇ ਕੰਮ ਦਿੰਦੇ ਆ। ਉਹਦੇ ਵਿੱਚ ਫਿਰ ਆਪਾਂ ਨਾ ਜਿੱਦਾਂ ਮੈਪ ਵਗੈਰਾ ਲਗਾਇਆ ਸੀ, ਐਕਚੁਅਲੀ ਕੇਸ ਪ੍ਰੂਵ ਕਰਨਾ ਮੇਰੇ ਲਈ ਕੋਈ ਔਖਾ ਕੰਮ ਨਹੀਂ ਸੀਗਾ। ਕਿਉਂਕਿ ਹੁਣ ਆਪਣਾ ਹੀ ਲੈ ਲਓ ਕਿ ਜੇ ਆਪਾਂ ਪੰਜਾਬ 'ਚ ਰਹਿੰਦੇ ਆ, ਰਾਈਟ? ਹਰੇਕ ਜਿਹੜਾ ਇੱਕ ਕਹਿ ਲਓ ਕਿ ਇੱਕ ਲੋਕੈਲਿਟੀ ਆ, ਜੇ ਵੈਲ ਆਫ ਹੈਗੀ ਆ, ਉਹਦੇ ਨਾਲ ਹੀ ਇੱਕ ਹੋਰ ਮੁਹੱਲਾ ਬਣਿਆ ਪਿਆ, ਜਿਹਦੇ ਵਿੱਚ ਕੰਮ ਕਰਨ ਵਾਲੇ, ਸਾਫ਼-ਸਫ਼ਾਈ ਕਰਨ ਵਾਲੇ, ਉਹ ਸਾਰੇ ਲੋਕੀ ਰਹਿੰਦੇ ਆ, ਰਾਈਟ? ਤੇ ਉਹ ਸੀਗਾ ਕਿ ਇਹ ਜਿਹੜੀ ਚੀਜ਼ ਹੈਗੀ ਆ, ਇਹ ਕਦੀ ਹਟ ਨਹੀਂ ਸਕਦੀ ਇੰਡੀਆ ਤੋਂ। ਇਹ ਇਹਨਾਂ ਨੇ ਏਰੀਏ ਜਿੱਦਾਂ ਵੰਡੇ ਹੋਏ ਆ, ਉਹ ਜੱਜ ਨੂੰ ਪ੍ਰੈਜ਼ੈਂਟ ਕੀਤਾ। ਸਾਰਾ ਜਲੰਧਰ ਸਾਰਾ ਹਰੇਕ ਹਰੇਕ ਵੱਡੇ ਸ਼ਹਿਰ ਦੇ ਵਿੱਚ ਸੁਸਾਇਟੀਆਂ, ਲੋਕੈਲਿਟੀਆਂ ਕਿੱਦਾਂ ਵੰਡੀਆਂ ਹੋਈਆਂ, ਤੇ ਜਿਹੜਾ ਬੰਦੇ ਦੀ ਅਗਵਾਈ ਸੀ ਉਹ ਸੀਗੀ ਕਿ ਸਾਨੂੰ ਕਿੱਦਾਂ ਦੇ ਕੰਮ ਅਵੇਲੇਬਲ ਆ, ਐਜੂਕੇਸ਼ਨ ਕਿਸ ਲੈਵਲ ਤੱਕ ਅਵੇਲੇਬਲ ਆ, ਨੌਕਰੀਆਂ ਦਾ ਕੀ ਸੀਨ ਹੈਗਾ, ਵਿਆਹ ਸ਼ਾਦੀਆਂ ਦੇ ਵਿੱਚ ਸਾਨੂੰ ਕੋਈ ਦਿੱਕਤ ਆਉਂਦੀ, ਆਪਾਂ ਲੋਕੀ ਸਾਨੂੰ ਹੋਰ ਅੱਪਰ ਕਾਸਟ ਵਾਲੇ ਓਪਨ ਹੈਗੇ ਕਿ ਨਹੀਂ ਹੈਗੇ। ਫਿਰ ਉਹੀ ਮੰਦਿਰ ਗੁਰਦੁਆਰਿਆਂ ਦੀ ਹੋਰ ਕਾਫੀ ਜਿਹੜੀਆਂ ਚੀਜ਼ਾਂ ਸੀਗੀਆਂ ਡਿਸਕਸ ਕੀਤੀਆਂ, ਕਿ ਉਹਨੇ ਜੱਜ ਨੇ ਬੇਸਿਕਲੀ ਪੁੱਛਿਆ ਕਿ ਛੋਟੇ ਹੁੰਦੇ ਤੋਂ ਕਿੱਦਾਂ ਤੇਰੀ ਟ੍ਰੀਟਮੈਂਟ ਹੋਈ ਹੈ, ਕਿੱਦਾਂ ਤੈਨੂੰ ਲੱਗਦਾ ਸੀਗਾ। ਹੁਣ ਇਹ ਆ ਕਿ ਠੀਕ ਹੈ। ਜਿਨ੍ਹਾਂ ਜਿਨ੍ਹਾਂ ਨਹੀਂ ਹੋਈ ਉਹਨੇ ਕਹਿਣਾ, ਜਿਨ੍ਹਾਂ ਜਿਨ੍ਹਾਂ ਨਹੀਂ ਹੋਈ, ਆਪ ਨਹੀਂ ਬੀਤੀ, ਉਹਨੇ ਕਹਿਣਾ ਉਦਾਂ ਹੀ ਲੋਕੀ ਰੌਲਾ ਪਾਉਂਦੇ ਆ। ਜਿਨ੍ਹਾਂ ਹੁਣ ਹੋਈ ਆ ਉਹਨੇ ਕਹਿਣਾ ਮੈਨੂੰ ਏਦਾਂ ਕਹਿੰਦੇ ਸੀ, ਮੈਨੂੰ ਉਦਾਂ ਕਹਿੰਦੇ ਸੀ, ਰਾਈਟ? ਸੋ ਇਹ ਗੱਲ ਉਹਨਾਂ ਦੀ ਨਹੀਂ ਹੈਗੀ ਜਿਨ੍ਹਾਂ ਨਾਲ ਨਹੀਂ ਹੋਈ ਹੈ, ਉਹਨਾਂ ਦਾ ਕੇਸ ਨਹੀਂ ਹੈਗਾ, ਇਹ ਉਹਨਾਂ ਦਾ ਕੇਸ ਆ। ਜਿਨ੍ਹਾਂ ਹੋਈ ਆ ਉਹ ਆਪਣਾ ਕੇਸ ਪ੍ਰੈਜ਼ੈਂਟ ਕਰ ਰਿਹਾ। ਸੋ ਸਾਨੂੰ ਉਹਨਾਂ ਕੋਈ ਮਕਸਦ ਨਹੀਂ ਹੈਗਾ ਕਿ ਜਿਹੜੇ ਲੋਕੀ ਕਹਿੰਦੇ ਕਿ ਜਿਹੜੇ ਲੋਕੀ ਆਪ ਉਹ ਵਰਗ ਤੋਂ ਬਿਲੋਂਗ ਨਹੀਂ ਕਰਦੇ, ਸੋ ਇਹ ਉਹਨਾਂ ਦਾ ਕੇਸ ਨਹੀਂ ਹੈਗਾ। ਇਹ ਉਹਨਾਂ ਦਾ ਕੇਸ ਹੈ ਕਿ ਜਿਹਨਾਂ ਨਾਲ ਆਪ ਹੱਡ ਬੀਤੀਆਂ ਉਦਾਂ ਦੀਆਂ ਰੋਜ਼ ਮਰਾ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਉਹ ਹੁੰਦੀਆਂ, ਰਾਈਟ? ਤੇ ਅਮਰੀਕਾ 'ਚ ਤਾਂ ਆਪਾਂ ਦੇਖਿਆ ਹੁਣ, ਇੱਥੇ ਕਿਸੇ ਨੂੰ ਐਨ ਵਰਡ ਕਹਿ ਦੋ, ਕਿੰਨੀ ਰੌਲਾ ਪੈ ਜਾਣਾ, ਤਾਂ ਲੋਕੀ ਅੱਖਰ ਵੀ ਨਹੀਂ ਕਹਿ ਸਕਦੇ, ਕਹਿੰਦੇ ਕਿ ਮਾੜਾ ਵਾ। ਕਿੰਨਾ ਇਹਨਾਂ ਨੇ ਟਾਈਮ ਰੈਗੂਲੇਸ਼ਨ ਲਾਈ, ਹੈ ਨਾ? ਸੋ ਪਰ ਹੂੰ। ਏਦਾਂ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਅਜੇ ਟਾਈਮ ਲੱਗਣਾ। ਉੱਥੇ ਤਾਂ ਏਦਾਂ ਕਿ ਕੋਈ ਕਾਨੂੰਨ ਘਰਾਂ ਤੇ ਉੱਦਾਂ ਹੀ ਨਹੀਂ ਕੋਈ ਚੱਲਦਾ, ਤੇ ਏਦਾਂ ਦੀ ਚੀਜ਼ ਉੱਥੇ ਬਾਏ ਲਾਅ ਤਾਂ ਨਹੀਂ ਰੋਕੀ ਜਾ ਸਕਦੀ, ਰਾਈਟ? ਸੋ ਇਹ ਸੀਗਾ ਕਿ ਇਹਨੇ ਸਾਰਾ ਐਕਸਪਲੇਨ ਕੀਤਾ, ਰਿਲੀਜਨ ਦਾ ਐਕਸਪਲੇਨ ਕੀਤਾ, ਸੋਸਾਇਟੀ ਦਾ ਆਪਣਾ ਐਕਸਪਲੇਨ ਕੀਤਾ, ਸੋਸਾਇਟੀ ਦੇ ਮਹੱਲੇ ਵਗੈਰਾ ਸਾਰੇ ਕਿੱਦਾਂ ਕੀ ਵੰਡੇ ਹੋਏ ਆ, ਉਹ ਸਾਰੇ ਐਕਸਪਲੇਨ ਕੀਤੇ। ਤੇ ਬੇਸਿਸ ਫਿਰ ਆਪਣਾ ਆ ਗਿਆ ਰਿਲੀਜਨ ਵਾਲਾ, ਪੋਲੀਟੀਕਲ ਵਾਲਾ। ਪੋਲੀਟੀਕਲ ਜਿਹੜੀ ਪਾਰਟੀ ਸੀਗੀ ਉਹ ਬੀਐਸਪੀ ਸੀਗੀ। ਬੀਐਸਪੀ ਪਾਰਟੀ ਨੂੰ ਸਪੋਰਟ ਜਿਹੜੇ ਬੰਦੇ ਕਰਦੇ ਆ, ਤੇ ਧਰਮ ਉਹੀ ਹੋ ਗਿਆ ਕਿ ਹਿੰਦੂ ਸੀਗਾ। ਜੱਜ ਨੇ ਇਹਨੂੰ ਉੱਦਾਂ ਇੱਕ ਚੀਜ਼ ਪੁੱਛੀ ਸੀ, ਕਹਿੰਦਾ ਤੂੰ ਸਿੱਖ ਧਰਮ ਵੀ ਫੋਲੋ ਕਰਦਾ? ਉਹ ਕਹਿੰਦਾ ਮੈਂ ਨਹੀਂ ਕਰਦਾ ਨਹੀਂ ਸੀਗਾ। ਤੇ ਉਹ ਕਹਿੰਦਾ ਤੇਰੇ ਹੱਥ 'ਚ ਕੜਾ ਪਾਇਆ ਵਾ ਤੂੰ। ਹੂੰ, ਤੇ ਹੂੰ, ਹੂੰ। ਜੱਜ ਨੇ ਦੇਖ ਲਓ ਆਬਜ਼ਰਵੇਸ਼ਨ ਕੀਤੀ ਕਿ ਕੜਾ ਵੀ ਉਹਨੇ ਦੇਖਿਆ, ਤਾਂ ਉਹਨੇ ਦੱਸਿਆ ਕਿ ਇਹ ਮੈਂ ਪੰਜਾਬ ਏਰੀਏ ਤੋਂ ਆ, ਇਹ ਪੰਜਾਬੀ ਬੰਦੇ ਦੀ ਨਿਸ਼ਾਨੀ ਆ। ਤੇ ਜੱਜ ਕਹਿੰਦਾ ਇੰਟਰਸਟਿੰਗ, ਕਹਿੰਦਾ ਮੈਨੂੰ ਪਤਾ ਨਹੀਂ ਸੀਗਾ, ਕਹਿੰਦਾ ਮੈਨੂੰ ਲੱਗਿਆ ਕਿ ਸਿਰਫ ਸਿੱਖ ਹੀ ਕੜਾ ਪਾਉਂਦੇ ਆ। ਤੇ ਇਹ ਤੋਂ ਪਹਿਲਾਂ ਵੀ ਸਾਡੇ ਏਦਾਂ ਕੇਸ ਸੀਗੇ ਕਿ ਮਜ਼੍ਹਬੀ ਵਾਲੇ ਜਿਹੜੇ ਸੀਗੇ ਕਿ ਤੁਸੀਂ ਕਿਸੇ ਇੱਕ ਦੇ ਸੀਗਾ ਕਿ ਉਹਦੇ ਨਾ ਫਾਰਮ ਦੇ ਵਿੱਚ ਜਦੋਂ ਵੀਜ਼ਾ ਵੂਜ਼ਾ ਲੈ ਕੇ ਆਇਆ ਸੀਗਾ, ਲਿਖਿਆ ਸੀਗਾ ਹਿੰਦੂ। ਉਹ ਕਹਿੰਦਾ ਤੂੰ ਇੱਥੇ ਹਿੰਦੂ ਲਿਖਿਆ, ਹੁਣ ਇੱਥੇ ਹੂੰ, ਅ, ਹੂੰ। ਤੂੰ ਕਹਿ ਰਿਹਾ ਕਿ ਮੈਂ ਸਿੱਖ ਹਾਂ, ਇਹ ਕਿੱਦਾਂ? ਤਾਂ ਫਿਰ ਉਹਨੂੰ ਆਪਣਾ ਐਕਸਪਲੇਨ ਕਰਾਉਣਾ ਪਿਆ ਸੀਗਾ ਕਿ ਸਿੱਖ ਪਹਿਲਾਂ ਬਣੇ ਕਿੱਦਾਂ ਨਾ, ਕਿ ਕਿੱਦਾਂ ਆਲ ਦਾ ਵੇ ਬੈਕ, ਕਿ ਕਿੱਦਾਂ ਸਿੱਖ ਬਣੇ, ਕਿੱਥੋਂ ਦੀ ਨਿਕਲੇ ਸਿੱਖ, ਕੇ ਕਿਹੜੇ ਸਿਧਾਂਤਾਂ ਨਾਲ। ਗੁਰਸਿੱਖ ਕੀ ਹੁੰਦਾ ਸੀਗਾ ਪੁਰਾਣੇ ਟਾਈਮਾਂ ਦੇ ਵਿੱਚ, ਜਦੋਂ ਲੋੜ ਸੀਗੀ ਲੜਾਈ ਲੜੂਈ ਦੀ, ਜਿਹੜਾ ਸਭ ਤੋਂ ਵੱਡਾ ਜਵਾਕ ਹੁੰਦਾ ਸੀਗਾ ਉਹਨੂੰ ਸਿੱਖ ਬਣਾਉਂਦੇ ਸੀਗੇ। ਫਿਰ ਅੱਗੇ ਉਹ ਆਇਆ ਕਿ ਜਿਹੜੇ ਹੁਣ ਬੰਦਾ ਭਾਵੇਂ ਧਰਮ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਪੈਦਾ ਹੋਇਆ, ਪਰ ਉਹਨੂੰ ਅਪਣਾਇਆ ਨਹੀਂ ਗਿਆ, ਤੇ ਉਹ ਮਜ਼੍ਹਬੀ ਸਿੱਖ ਕੀ ਆ, ਉਹ ਸਾਰਾ ਤੁਸੀਂ ਜਦੋਂ ਜੱਜ ਨੂੰ ਐਕਸਪਲੇਨ ਕਰਦੇ ਆ, ਸੁਣਦੇ ਆ ਤੁਹਾਨੂੰ ਬੜੇ ਧਿਆਨ ਨਾਲ, ਉਹਦੇ ਸਬੂਤ ਦਿੰਦੇ ਆ, ਤਾਂ ਕੋਈ ਪ੍ਰੋਬਲਮ ਨਹੀਂ ਮਤਲਬ ਕਿ ਕਿਸੇ ਦੀ ਕੇਸ ਦੇ ਵਿੱਚ ਕਿ ਰਿਲੀਜਨ ਦੇ ਵਿੱਚ ਪੈਦਾ ਹੋਇਆ ਜਾਂ ਨਹੀਂ ਪੈਦਾ ਹੋਇਆ। ਤਾਂ ਉਹਨੂੰ ਉਹਨੇ ਪੁੱਛਿਆ ਕਿ ਤੂੰ ਇਹਨੂੰ ਫਿਰ
ਅਪਣਾਇਆ ਸਿੱਖ ਧਰਮ ਨੂੰ, ਤਾਂ ਉਹ ਕਹਿੰਦਾ ਸੀ ਨਹੀਂ ਮੈਂ ਫੋਲੋ ਨਹੀਂ ਕੀਤਾ, ਪਰ ਇਹ ਹੈ ਕਿ ਇਹ ਓਪਨ ਰਿਲੀਜਨ ਆ, ਇਹਦੇ ਵਿੱਚ ਭੇਦਭਾਵ ਨਹੀਂ, ਤਾਂ ਕਰਕੇ ਮੈਂ ਆਪਣੇ ਲੈਵਲ ਤੇ ਫੋਲੋ ਕਰਦਾ, ਪਰ ਮੈਂ ਇਹਨੂੰ ਅਪਣਾਇਆ ਨਹੀਂ, ਮੈਂ ਕਨਵਰਟ ਨਹੀਂ ਹੋਇਆ ਕਦੀ ਸਿੱਖੀਜ਼ਮ ਦੇ ਵਿੱਚ। ਸੋ ਉਹਦੀ ਉਹ ਆਰਗੂਮੈਂਟ ਸੀਗੀ, ਤੇ ਇਹ ਜਿਹੜਾ ਸਾਡਾ ਸੀਗਾ ਕੇਸ ਦਾ ਬੇਸ ਸੀਗਾ। ਤੇ ਆਫ ਕੋਰਸ ਚੈਲੰਜ ਤਾਂ ਫਿਰ ਰਹਿੰਦਾ ਹੀ ਹੈ ਹਨਾ, ਇਹ ਆਪਣਾ ਹੁਣ ਆਪਾਂ ਪ੍ਰੈਜ਼ੈਂਟ ਕੀਤਾ, ਫਿਰ ਸਰਕਾਰ ਆਪਣੇ ਮੁੱਦੇ ਜਿਹੜੇ ਉਹ ਪ੍ਰੈਜ਼ੈਂਟ ਕਰੂਗੀ। ਸੋ ਰੀਲੋਕੇਸ਼ਨ ਦਾ ਮੁੱਦਾ ਜਿੱਦਾਂ ਦੂਜੇ ਚੀਜ਼ ਦੇ ਵਿੱਚ ਆਉਂਦਾ, ਦੂਜੇ ਕੇਸਾਂ ਦੇ ਅਸਾਈਲਮ ਦੇ ਕੇਸਾਂ ਦੇ ਵਿੱਚ ਆਉਂਦਾ ਆ, ਤੇ ਇਹਦੇ ਵਿੱਚ ਵੀ ਫਿਰ ਰੀਲੋਕੇਸ਼ਨ ਦਾ ਮੁੱਦਾ ਉੱਠਿਆ ਵੀ ਤੁਸੀਂ ਹੋਰ ਸੂਬਿਆਂ 'ਚ ਜਾ ਕੇ ਕਿਉਂ ਨਹੀਂ ਰਹਿ ਸਕਦੇ? ਇਹਦਾ ਵੀ ਸੇਮ ਸੀਗਾ ਕਿ ਹੋਰ ਸੂਬਿਆਂ 'ਚ ਨਹੀਂ ਰਹਿ ਸਕਦੇ, ਤੈਨੂੰ ਕਿੱਦਾਂ ਲੱਭੂਗੇ ਹਨਾ। ਤੇ ਜਿੱਦਾਂ ਬਾਕੀ ਕੇਸਾਂ 'ਚ ਹੁੰਦਾ ਕਿ ਮੈਂ ਜੇ ਆਪਣੀ ਮੰਗ ਕਰੂੰਗਾ ਤਾਂ ਮੈਨੂੰ ਮੈਂ ਆਇਡੈਂਟੀਫਾਈ ਹੋਊਂਗਾ। ਸੋ ਇਹਦੇ ਵਿੱਚ ਵੀ ਸੇਮ ਹੀ ਸੀਗਾ ਕਿ ਤੁਸੀਂ ਹੁਣ ਘਰ-ਘੁਰ ਵੀ ਲੈਣ ਜਾਂਦੇ ਆ ਕਿਤੇ, ਜਾਂ ਨੌਕਰੀ ਕਿਤੇ ਲੱਭਦੇ ਆ, ਤੁਹਾਨੂੰ ਤੁਹਾਡੀ ਕਾਸਟ ਪੁੱਛਦੇ ਆ। ਸੋ ਇਹ ਨਹੀਂ ਕਿ ਤੁਸੀਂ ਹਰ ਕਿਤੇ ਹੀ ਹਰੇਕ ਬੰਦੇ ਘਰ ਲੈ ਸਕਦਾ। ਸੋ ਉਹਨੇ ਆਪਣਾ ਉਹੀ ਦੱਸਿਆ ਕਿ ਜਿੱਥੇ ਵੀ ਮੈਂ ਜਾਊਂਗਾ ਪਹਿਲਾਂ ਇੱਦਾਂ ਮੈਨੂੰ ਆਇਡੈਂਟੀਫਾਈ ਕਰਨਾ ਪਊਗਾ ਆਪਣੇ ਆਪ ਨੂੰ ਕੌਣ ਆ, ਤੇ ਤੁਸੀਂ ਆਪਣੀ ਕਾਸਟ ਫੇਕ ਨਹੀਂ ਕਰ ਸਕਦੇ ਉੱਥੇ। ਲੋਕੀ ਉਸ ਚੀਜ਼ ਨੂੰ ਸਟ੍ਰਿਕਟਲੀ ਜਿਹੜਾ ਹੈਗਾ ਸੋਸਾਇਟੀ ਉਹਨੂੰ ਇਨਫੋਰਸ ਕਰਦੀ ਆ। ਤੇ ਇਹਦੇ ਨਾਲ ਇਹ ਹੈਗਾ ਕਿ ਉਹ ਬੰਦਾ ਕਹਿੰਦਾ ਮੈਨੂੰ ਲੋੜ ਵੀ ਨਹੀਂ ਕਰਨ ਦੀ, ਮੈਂ ਕਿਉਂ ਕਰੂੰਗਾ, ਮਤਲਬ ਕਿ ਮੈਂ ਕੋਈ ਇੱਦਾਂ ਤਾਂ ਹੈ ਨਹੀਂ ਕਿ ਆਪਣੇ ਆਪ ਨੂੰ ਸੇਫ ਰੱਖਣ ਲਈ ਮੈਂ ਕਹਾਂ ਕਿ ਮੈਂ ਪੰਡਤ ਹੈਗਾ ਜਾਂ ਇੱਦਾਂ ਹੈਗਾ। ਤੇ ਉਹਨੇ ਕਿਹਾ ਕਿ ਮੈਂ ਜੋ ਹੈਗਾ ਉਹ ਤਾਂ ਮੈਂ ਉਹੀ ਰਹਿਣਾ ਵਾ। ਉਹ ਤਾਂ ਪੇਪਰਾਂ 'ਚ ਵੀ ਉਹਦੇ ਸਰਟੀਫਿਕੇਟ ਜਿੱਦਾਂ ਸਕੂਲ ਦੇ ਵਿੱਚ ਵੀ ਆਇਡੈਂਟੀਫਾਈ ਸੀਗਾ, ਸਕੂਲ ਲੀਵਿੰਗ ਸਰਟੀਫਿਕੇਟ 'ਚ ਵੀ ਲਿਖਿਆ ਹੁੰਦਾ ਕਿ ਬੰਦੇ ਦੀ ਕਾਸਟ ਵਗੈਰਾ ਕੀ ਆ, ਤੁਹਾਨੂੰ ਸਕੂਲ ਲੈਵਲ 'ਤੇ ਆਇਡੈਂਟੀਫਾਈ ਕਰਨੀ ਪੈਂਦੀ ਆ। ਤੇ ਸਰਟੀਫਿਕੇਟ ਵੀ ਹੁੰਦੇ ਆ ਹੈ ਨਾ ਕਈ ਲੋਕਾਂ ਦੇ ਕੋਲ। ਤੇ ਉਹਦਾ ਇਹੀ ਸੀਗਾ ਕਿ ਜਾਊਂਗਾ ਜਿੱਥੇ ਐਂਡ ਆਫ ਦਾ ਡੇ ਪ੍ਰੋਬਲਮ ਸੇਮ ਹੀ ਆ, ਤੇ ਜੇ ਪ੍ਰੋਬਲਮ ਸੇਮ ਹੀ ਆ ਤੇ ਉਹੀ ਸੇਮ ਪ੍ਰੋਬਲਮਾਂ ਡਾਊਨ ਦਾ ਰੋਡ ਆਊਗੀਆਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੰਦੇ ਦਾ ਸਿਰਫ ਇਸ ਗੱਲ ਦੇ ਉੱਤੇ ਹੀ ਅਸਾਈਲਮ, ਕਿਉਂਕਿ ਪਿਛਲੇ ਹਜ਼ਾਰਾਂ ਸਾਲਾਂ ਦੀ ਤੁਸੀਂ ਹਿਸਟਰੀ, ਤੁਹਾਡੇ ਕੋਲ ਡਾਕੂਮੈਂਟ ਹੀ ਇੰਨੇ ਜ਼ਿਆਦਾ ਉਹਦੇ। ਕਹਿੰਦਾ ਖਬਰਾਂ ਦਾ ਕੋਈ ਕਹਿੰਦਾ ਕਿ ਕਿਸੇ ਨਾਲ ਮਾੜੀ ਹੋਈ ਆ, ਖਬਰਾਂ ਤਾਂ ਇਹ 1000 ਲੱਭ ਜਾਣੀਆਂ ਤੁਹਾਨੂੰ ਇੰਡੀਆ ਦੇ ਵਿੱਚ, ਜਿਹੜੇ ਦਿਨ ਕਰੋ ਉਨੇ ਦਿਨ ਖਬਰਾਂ। ਸੋ ਖਬਰਾਂ ਦੀ ਕੋਈ ਕਮੀ ਨਹੀਂ ਸੀਗੀ। ਰੀਲੋਕੇਸ਼ਨ ਦੀ ਹਰੇਕ ਸਟੇਟ ਦੇ ਵਿੱਚ ਕੋਈ ਨਾ ਕੋਈ ਕ੍ਰਾਈਮ ਹੋਇਆ, ਕਿਤੇ ਜਵਾਕ ਨੂੰ ਮਾਰਤਾ, ਕਿਤੇ ਕੁਛ ਕਰਤਾ, ਕਿਤੇ ਕੁਛ ਕਰਤਾ। ਸੋ ਇਹ ਚੀਜ਼ਾਂ ਕਿ ਇਹਨੂੰ ਸਧਾਰਨ ਬੰਦਾ ਦੇਖਦਾ ਨਹੀਂ ਕਈ ਵਾਰੀ, ਤੇ ਕੋਈ ਦੇਖਦਾ ਨਹੀਂ ਜਾਂ ਪੜ੍ਹਦਾ ਨਹੀਂ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਚੀਜ਼ ਹੁੰਦੀਆਂ ਨਹੀਂ। ਸੋ ਕੰਟਰੀ ਕੰਡੀਸ਼ਨ ਰਿਪੋਰਟ ਸੀਗੀ, ਉਹਦੇ ਵਿੱਚ ਚੰਗਾ ਉਹਨਾਂ ਨੇ ਡੇਟਾ ਡੂਟਾ ਬਣਾਇਆ ਹੋਇਆ ਕਿ 10-10, 11-11 ਬੰਦੇ ਕਈ ਵਾਰੀ ਇਕੱਠੇ ਹੀ ਜਿਹੜੇ ਸੀਗੇ ਉਹ ਮਾਰ ਦਿੱਤੇ ਗਏ ਜਾਤ ਪਾਤ ਦੇ ਬੇਸ ਦੇ ਉੱਤੇ। ਸੋ ਇਹ ਸੀਗਾ ਕਿ ਕੰਟਰੀ ਕੰਡੀਸ਼ਨ ਜਿਹੜੀਆਂ ਹੈਗੀਆਂ, ਜਿਹੜੇ ਆਪਣਾ ਹੀ ਇਹਨਾਂ ਦਾ ਡਿਪਾਰਟਮੈਂਟ ਆਫ ਸਟੇਟ ਦਾ ਡੇਟਾ ਸੀਗਾ, ਉਹੀ ਸਪੋਰਟ ਕਰਦਾ ਸੀਗਾ ਕਿ ਜਿਹੜੀ ਸਰਕਾਰ ਆ ਉਹ ਪ੍ਰੋਟੈਕਟ ਨਹੀਂ ਕਰ ਪਾ ਰਹੀ ਇਹਨਾਂ ਨੂੰ, ਅਨਵਿਲਿੰਗ ਐਂਡ ਅਨਏਬਲ ਟੂ ਪ੍ਰੋਟੈਕਟ। ਸੋ ਤਾਂ ਕਰਕੇ ਜਿਹੜੀ ਸੀਗੀ ਰੀਲੋਕੇਸ਼ਨ ਇਹਨਾਂ ਦੇ ਕੇਸ ਦੇ ਵਿੱਚ ਪੋਸੀਬਲ ਨਹੀਂ ਹੋ ਸਕਦੀ। ਜੀ, ਜੀ। ਸੋ ਇਹ ਜਿਹੜੇ ਕਾਫੀ ਆਰਗੂਮੈਂਟਸ ਵਗੈਰਾ ਜਿਹੜੇ ਉਹ ਫਿਰ ਉੱਥੇ ਜਿਹੜੇ ਚੱਲੇ। ਸੋ ਓਵਰਆਲ ਕੇਸ ਦੀ ਲੈਂਥ ਕਿੰਨੀ ਕੁ ਜਿਹੜੀ ਇਹ ਰਹੀ? ਜਿਹੜਾ ਕਿੰਨਾ ਚਿਰ ਜਿਹੜੀ ਉਹ ਹੁੰਦੀ ਰਹੀ ਉੱਥੇ ਅੰਦਰ? 2 ਘੰਟੇ। 2 ਘੰਟੇ ਦੇ ਵਿੱਚ, ਠੀਕ ਆ। ਤੇ ਇਸ ਤੋਂ ਇਲਾਵਾ ਤੁਸੀਂ ਇਸ ਦੇ ਵਿੱਚ ਹੋਰ ਕੀ ਐਡ ਕਰਨਾ ਚਾਹੁੰਦੇ ਆ, ਦੱਸਣਾ ਚਾਹੁੰਦੇ ਆ ਵੀ ਇਹ ਜਿਹੜੇ ਕਿੰਨਾ ਤੇ ਇਹ ਵਾਲੇ ਜਿਹੜੇ ਪਾਰਟਿਕੂਲਰ ਜਿਹੜਾ ਸਪੈਸ਼ਲ ਗਰੁੱਪ ਆ, ਉਹ ਕੌਣ ਲੋਕ ਇਸ ਦੇ ਅੰਡਰ ਫਿਰ ਆ ਸੋ ਸਕਦੇ ਆ? ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ, ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਅਸਾਈਲਮ ਵੀ ਕਈ ਤਰੀਕੇ ਦੇ ਆ, ਵੀ ਉਹ ਕਿੱਦਾਂ ਫਿਗਰ ਆਊਟ ਕਰਨ ਵੀ ਇਹ ਮੇਰਾ ਕੇਸ ਕਿਸੇ ਦਾ ਹੀ ਬਣ ਸਕਦਾ। ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਆ ਨਾ, ਉਹਨੂੰ ਉਹ ਇੱਕ ਟੈਕਨੀਕਲ ਡਿਸਕਸ਼ਨ 'ਚ ਆ ਜਾਂਦਾ, ਤੇ ਪਰ ਇੰਨਾ ਸੌਖੀ ਡਿਸਕਸ਼ਨ ਨਹੀਂ ਹੁੰਦੀ। ਕਿਉਂਕਿ ਫੋਰ ਐਗਜ਼ਾਮਪਲ ਅਗਰ ਕਿਸੇ ਨੇ ਕਿਹਾ ਕਿ ਮੈਂ ਕਿਸਾਨ ਸੀਗਾ, ਮੈਂ ਅੰਦੋਲਨਾਂ ਤੇ ਗਿਆ, ਮੈਨੂੰ ਤੰਗ ਕਰਦੇ ਆ, ਤਾਂ ਮੈਨੂੰ ਪ੍ਰੋਬਲਮ ਆ, ਮੇਰਾ ਇੱਕ ਪਾਰਟਿਕੂਲਰ ਸੋਸ਼ਲ, ਮੰਨ ਲਓ ਕਿਸੇ ਨੇ ਇਹ ਆਰਗੂਮੈਂਟ ਕੀਤੀ ਕਿ ਮੈਂ ਕਿਸਾਨ ਆ, ਮੇਰਾ ਪਾਰਟਿਕੂਲਰ ਸੋਸ਼ਲ ਗਰੁੱਪ ਆ, ਉਹਨੂੰ ਜਿਹੜਾ ਸਰਕਾਰੀ ਵਕੀਲ ਉਹ ਬੀਟ ਕਰੂਗਾ, ਕਹਿੰਦਾ ਤੂੰ ਇੱਥੇ ਕਦੋਂ ਆਇਆ, ਉਹਨੇ ਕਹਿਣਾ ਇੰਨੀ ਤਰੀਕ ਨੂੰ, ਉਹਨੇ ਕਹਿਣਾ ਇੱਥੇ ਕੀ ਕੰਮ ਕਰਦਾ, ਉਹਨੇ ਕਹਿਣਾ ਟਰੱਕ ਚਲਾਉਂਦਾ, ਉਹਨੇ ਕਹਿਣਾ ਤੂੰ ਇੱਥੇ ਕਿਸਾਨ ਹੈਗਾ, ਉਹਨੇ ਕਹਿਣਾ ਨਹੀਂ ਹੈਗਾ, ਉਹਨੇ ਕਿਹਾ ਤੂੰ ਆਪਣਾ ਕਿੱਤਾ ਬਦਲਿਆ, ਆਹੋ। ਉਹਨੇ ਪੁੱਛਣਾ ਕਿ ਤੂੰ ਜਦੋਂ ਇੱਥੇ ਜਾਂਦਾ ਗੈਸ ਗੂਸ ਭਰਾਨਾ, ਉੱਥੇ ਲੋਕਾਂ ਨਾਲ ਕਿਹੜੀ ਭਾਸ਼ਾ 'ਚ ਬੋਲਦਾ, ਉਹਨੇ ਕਹਿਣਾ ਇੰਗਲਿਸ਼ ਦੇ ਵਿੱਚ। ਉਹਨੇ ਕਹਿਣਾ ਫਿਰ ਤੂੰ ਭਾਸ਼ਾ ਵੀ ਇੱਥੇ ਆ ਕੇ ਨਵੀਂ ਸਿੱਖ ਲਈ। ਉਹਨੇ ਕਹਿਣਾ ਫਿਰ ਜੇ ਤੂੰ ਇੱਥੇ ਆ ਕੇ ਨਵਾਂ ਕਿੱਤਾ ਅਪਣਾ ਸਕਦਾ, ਤੇ ਸਿੰਘ ਵਰਸਸ ਗਾਰਲੈਂਡ ਸੈਕੰਡ ਸਰਕਟ 'ਚ ਇਹੀ ਹੋਇਆ ਸੀਗਾ ਕਿ ਤੂੰ ਇੱਥੇ ਆ ਕੇ ਨਵਾਂ ਕਿੱਤਾ ਅਪਣਾ ਸਕਦਾ, ਨਵੀਂ ਭਾਸ਼ਾ ਸਿੱਖ ਸਕਦਾ, ਨਵੇਂ ਦੇਸ਼ ਆ ਸਕਦਾ, ਤੇ ਤੇਰੇ ਕੋਲ ਕੋਈ ਰੀਜ਼ਨ ਨਹੀਂ ਹੈਗਾ ਆਰਗੂ ਕਰਨ ਦਾ ਕਿ ਤੂੰ ਇੰਡੀਆ ਦੇ ਵਿੱਚ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਨਵਾਂ ਕਿੱਤਾ ਨਹੀਂ ਅਪਣਾ ਸਕਦਾ ਜਾਂ ਨਵੀਂ ਭਾਸ਼ਾ ਨਹੀਂ ਸਿੱਖ ਸਕਦਾ। ਸੋ ਉਹ ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਹੈਗਾ, ਉਹਦੀ ਪਾਰਟੀਕੂਲੈਰਿਟੀ ਨਹੀਂ ਹੈਗੀ, ਸੋਸ਼ਲ ਵਿਜ਼ੀਬਿਲਿਟੀ ਨਹੀਂ ਹੈਗੀ। ਸੋ ਇਹ ਕਹਿੰਦੇ ਆ ਕਿ ਜਿਹੜਾ ਇਹ ਸੋਸ਼ਲ ਵਿਜ਼ੀਬਿਲਿਟੀ ਆ, ਇਹ ਮਤਲਬ ਕਿ ਬਾਕੀ ਸਮਾਜ ਦੁਆਰਾ ਤੁਹਾਨੂੰ ਰੈਕੋਗਨਾਈਜ਼ ਜਿਹੜਾ ਉਹ ਹੋਣਾ ਚਾਹੀਦਾ। ਜਿੱਦਾਂ ਹੁਣ ਚਾਈਨਾ ਦੇ ਵਿੱਚ ਰਹਿੰਗੋ ਜਿਹੜੇ ਸੀਗੇ ਰੋਹਿੰਗਾ ਮੁਸਲਮਾਨ ਮੁਸਲਿਮ ਸੀਗੇ ਕਿ ਉਹ ਕੋਈ, ਸੋਸ਼ਲ ਹਾਂਜੀ। ਵਿਜ਼ੀਬਿਲਿਟੀ ਹੈਗੀ ਹੈ ਨਾ। ਜੇ ਤੁਸੀਂ ਸਿੱਧੇ ਕਹੋ ਕਿ ਕੱਲਾ ਸਿੱਖ, ਕੱਲਾ ਮੁਸਲਿਮ, ਉਹ ਤਾਂ ਬਹੁਤ ਜ਼ਿਆਦਾ ਆ ਜਾਂਦੀ ਗਿਣਤੀ ਦੇ ਵਿੱਚ, ਰਾਈਟ। ਤੇ ਉਹਨੂੰ ਫਿਰ ਸਰਕਾਰ ਨੇ ਆંકੜੇ ਕੱਢਿਆ ਕਿ ਨਹੀਂ, ਇਦਾਂ ਤਾਂ ਨਹੀਂ ਹੈਗਾ ਕਿ ਸਿੱਖ ਤਾਂ ਬੜੀ
ਹਰੇਕ ਸਟੇਟ ਦੇ ਵਿੱਚ ਬਾਹਰ ਵੀ ਫੈਲੇ ਹੋਏ ਆ। ਹੁਣ ਤੁਸੀਂ ਕਹੋ ਕਿ ਜੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਗੱਲ ਕਰੀਏ, ਉਹ ਪਾਰਟਿਕੂਲਰ ਸੋਸ਼ਲ ਗਰੁੱਪ ਜ਼ਰੂਰ ਹੈਗਾ, ਕਿਉਂਕਿ ਬਹੁਤ ਘੱਟ ਨੰਬਰ ਆਇਡੈਂਟੀਫਾਈ ਹੁੰਦੇ ਆ, ਦੂਰੋਂ ਹੀ ਲੱਭਦੇ ਆ। ਇੰਡੀਆ ਦੇ ਵਿੱਚ ਜਿਹੜਾ ਹੈਗਾ ਇਕੱਲਾ ਸਿੱਖ ਜਿਹੜਾ ਹੈਗਾ ਉਹ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਵਿੱਚ ਨਹੀਂ ਹੈਗਾ, ਤੇ ਤਾਂ ਕਰਕੇ ਨਾ ਸੋਸ਼ਲ ਜਿਹੜੀ ਵਿਜ਼ੀਬਿਲਿਟੀ ਆ, ਤੇ ਉਹਦੇ ਵਿੱਚ ਇਹ ਸੀਗਾ ਕਿ ਜਿਹੜਾ ਹੁਣ ਦਲਿਤ ਆ, ਲੋਅਰ ਕਾਸਟ ਵਾਲੇ ਆ, ਉਹਨਾਂ ਦਾ ਭਾਵੇਂ ਨੰਬਰ ਜ਼ਰੂਰ ਜ਼ਿਆਦਾ, ਪਰ ਉਹਦੀ ਆਰਗੂਮੈਂਟ ਇਹ ਹੈਗੀ ਕਿ ਇਹਨਾਂ ਦੀ ਸੋਸ਼ਲ ਵਿਜ਼ੀਬਿਲਿਟੀ ਹੈਗੀ ਆ। ਤੇ ਉਹੀ ਚੀਜ਼ ਜਿਹੜਾ ਸੀਗਾ ਸਰਕਾਰੀ ਵਕੀਲ ਆਰਗੂ ਕਰਦਾ ਸੀਗਾ ਕਿ ਤੈਨੂੰ ਕਿੱਦਾਂ ਲੱਭੂਗੇ, ਤੇ ਉਹਦੇ ਵਿੱਚ ਸਾਡੀ ਆਰਗੂਮੈਂਟ ਇਹ ਸੀਗੀ ਕਿ ਭਾਈ ਇਹਨੂੰ ਲੱਭੂਗੇ ਨਹੀਂ। ਇੰਡੀਆ ਦੇ ਵਿੱਚ ਜਿਹੜਾ ਸਮਾਜ ਆ ਉਹ ਸੈਟਅਪ ਹੀ ਇਦਾਂ ਦਾ, ਉਹ ਤਾਂ 4 ਸੱਜਣ ਮਿੱਤਰ ਵੀ ਬੈਠੇ ਆ, ਭਾਵੇਂ ਗੁੱਡ ਹਾਰਟਡ ਆ, ਉਹਨਾਂ ਨੇ ਵੀ ਆਪਸ 'ਚ ਪੁੱਛ ਲੈਣਾ ਕਿ ਭਾਈ ਤੂੰ ਕਿੱਦਾਂ ਦਾ, ਗਾਣੇ ਸੁਣ ਲਓ ਆਪਣੇ, ਜੋ ਮਰਜ਼ੀ ਸੁਣ ਲਓ, ਕਿ ਕੋਈ ਇਦਾਂ ਦਾ ਮਤਲਬ ਕਿ ਸੈਟਿੰਗ ਹੈ ਨਹੀਂ ਕਿ ਜਿਹਦੇ ਵਿੱਚ ਕਿ ਲੋਕਾਂ ਨੇ ਨਹੀਂ ਪੁੱਛਣਾ ਕਿ ਭਾਈ ਤੇਰੀ ਜਾਤ ਕੀ ਹੈਗੀ ਆ, ਰਾਈਟ। ਸੋ ਉਹ ਸੀਗਾ ਕਿ ਉਹਨੂੰ ਐਕਸਪਲੇਨ ਬਸ ਤੁਹਾਨੂੰ ਕਰਨਾ ਪੈਂਦਾ ਪੇਪਰਾਂ ਰਾਹੀਂ ਕਿ ਯਾਰ ਇਹ ਸੋਸਾਇਟੀ ਜਿਹੜੀ ਹੈਗੀ ਆ ਅਮਰੀਕਾ ਨਾਲੋਂ ਅਲੱਗ ਆ, ਇੱਥੇ ਬੰਦਾ ਐਸਕੇਪ ਨਹੀਂ ਕਰ ਸਕਦਾ, ਝੂਠ ਵੀ ਨਹੀਂ ਬੋਲ ਸਕਦਾ, ਐਸਕੇਪ ਵੀ ਨਹੀਂ ਕਰ ਸਕਦਾ, ਆਪਣੇ ਆਪ ਨੂੰ ਰਿਵੀਲ ਕਰਨਾ ਪੈਂਦਾ। ਤੇ ਸੋਸਾਇਟੀ ਡਿਜ਼ਾਈਨਡ ਹੀ ਇਸ ਹਿਸਾਬ ਨਾਲ ਹੈਗੀ ਆ ਕਿ ਸੋਸ਼ਲ ਵਿਜ਼ਿਬਿਲਿਟੀ ਤੁਹਾਡੀ ਹੋਣੀ ਹੋਣੀ ਆ, ਲੋਕਾਂ ਨੇ ਗੱਲਾਂ ਕਰਨੀਆਂ ਹੀ ਕਰਨੀਆਂ। ਜੀ, 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 ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲੀਆਂ, ਸੋ ਇਹ ਇੱਕ ਡਿਫਰੈਂਟ ਕਾਈਂਡ ਆਫ ਜਿਹੜਾ ਅਸਾਈਲਮ ਕੇਸ ਆ ਉਸ ਦੇ ਬਾਰੇ ਅੱਜ ਚਰਚਾ ਆਪਣੇ ਨਾਲ ਅਟਰਨੀ ਜੇ ਟਿਰਕਿਆਣਾ ਹੋਣਾ ਨੇ ਜਿਹੜੀ ਉਹ ਕੀਤੀ। ਇਸ ਦੇ ਵਿੱਚ ਜਿਹੜੀ ਉਹ ਹੈਗੀ ਆ, ਤੇ ਕਈਆਂ ਦਾ ਇਸ ਦੇ ਅੰਡਰ ਆਉਂਦਾ, ਕਈਆਂ ਦਾ ਦੂਜੇ ਅੰਡਰ ਆਉਂਦਾ ਆ। ਤੇ ਉੱਦਾਂ ਅਟਰਨੀ ਟਿਰਕਿਆਣਾ ਜੀ, ਬਾਕੀ ਜਿਹੜੀਆਂ ਕੋਰਟ ਸੈਟਿੰਗਸ ਦਾ ਕਿੱਦਾਂ ਜਿਹੜਾ ਚੱਲ ਰਿਹਾ, ਸਾਰਾ ਕੁਛ ਐਵਰੀਥਿੰਗ ਰਨਿੰਗ ਸਮੂਥ, ਕੋਰਟਸ ਜਿਹੜੇ ਆ ਧੜਾ ਧੜ ਲੈ ਰਹੇ ਨੇ ਕੇਸ, ਜਾਂ ਡਿਲੇ ਹੋ ਰਹੇ ਨੇ, ਕਿੱਦਾਂ ਚੱਲ ਰਿਹਾ ਕੋਰਟਸ ਦਾ ਜਿਹੜਾ? ਭਾਜੀ ਪਹਿਲਾਂ ਤਾਂ ਆਹ ਸੈਨ ਫਰਾਂਸਿਸਕੋ ਵਾਲਿਆਂ ਦਾ 2 ਦਿਨ ਤਾਂ ਸਾਰੇ ਹੀ ਸਾਡੇ ਕੇਸ ਜਿਹੜੇ ਮੂਵ ਕਰਤੇ 25 ਤੇ, ਬਾਰਿਸ਼ ਪੈ ਗਈ, ਹਾਲਾਤ ਕੋਰਟ 'ਚ ਜਾਣ ਦੀ ਕੰਡੀਸ਼ਨਾਂ ਬਹੁਤ ਮਾੜੀਆਂ ਸੀਗੀਆਂ ਵੀ। ਚਲੋ ਸੈਨ ਫਰਾਂਸਿਸਕੋ ਐਵੇਂ ਕੱਲ ਹੀ ਕਹਿਣਾ, ਕਿਉਂਕਿ ਪਤਾ ਹੀ ਆ ਇੰਕਲੂਡਿੰਗ ਸਿਚੁਏਸ਼ਨ ਕਹੀ ਸੀਗੀ, ਤੇ ਉਹਨਾਂ ਨੇ ਜੱਜ ਜੁੱਜਾਂ ਨੇ ਵੀ ਕਮਿਊਟ ਕਰਨਾ ਵਾ, ਉਹਨਾਂ ਨੇ ਵੀ ਆਪਣਾ ਸਟਾਫ ਬਚਾ ਕੇ ਰੱਖਣਾ। ਸੋ ਆਪਣਾ ਸੈਨ ਫਰਾਂਸਿਸਕੋ ਵਾਲਾ ਤਾਂ 3 ਤਰੀਕ ਨੂੰ ਤਾਂ ਬੰਦ ਹੀ ਕਰਤਾ ਸੀਗਾ ਸਿੱਧੇ ਹੀ, ਤੇ ਰਾਤੀਆਂ ਫੇਰ ਕਈ ਜੱਜ ਜਿਹੜੇ ਸੀਗੇ ਉਹ ਪੇਸ਼ ਨਹੀਂ ਹੋਏ ਆਪਣੇ ਨਵੇਂ ਸਾਲ ਤੇ, ਜੋ ਵੀ ਸੀਗਾ ਉਹਨਾਂ ਦਾ ਰੀਜ਼ਨ ਕਿ ਕੋਰਟ ਦੇ ਵਿੱਚ ਨਹੀਂ ਆਏ ਆ, ਛੁੱਟੀ ਲੈ ਲਈ, ਕਈ ਵਾਰੀ ਇਦਾਂ ਹੁੰਦਾ। ਤੇ ਓਵਰਆਲ ਜਿਹੜਾ ਹਫਤਾ ਸੀਗਾ ਬਿਜ਼ੀ ਚੱਲਿਆ ਕੋਰਟ ਦਾ, ਤੇ ਤਕਰੀਬਨ ਜਿਹੜੇ ਕੇਸ ਸੀਗੇ ਸਾਰੇ ਅੱਗੇ ਮੂਵ ਹੋ ਗਏ। ਇੱਕ ਦੋ ਕੇਸਿਸ ਦੀ ਜਿਹੜੀ ਹੀਅਰਿੰਗ ਉਹ ਹੋਈ ਆ, ਠੀਕ ਹੈ। ਤੇ ਹੁਣ ਦੇਖਦੇ ਹਾਂ ਅਗਲਾ ਜਿਹੜਾ ਹੁਣ ਆਉਣ ਵਾਲਾ ਹਫਤਾ, ਇਹਦੇ ਵਿੱਚ ਹੋਪਫੁਲੀ ਸੋ ਇਹ ਜਿੰਨਾ ਵੀ ਹੁਣ ਕੇਸ ਮੂਵ ਹੋ ਗਏ, ਕਈ ਸਾਲ ਅੱਗੇ ਪੈ ਗਏ ਆ। ਕੱਲ ਦੀ ਤੁਹਾਨੂੰ ਦੱਸਦਾ ਮੈਂ, ਬੰਦਾ ਬੈਠਾ ਸੀਗਾ, ਸੁਣਦਾ ਵੀ ਹੋਣਾ, ਸਾਡਾ ਸ਼ੋਅ ਸੁਣਦਾ ਵਾ। ਹੂੰ। ਉਹਦੀ 10 ਵਜੇ ਦੀ ਸੀਗੀ ਨਾ, ਉਹਨੂੰ ਮੈਂ ਪਹਿਲਾਂ ਕਿਹਾ, ਮੈਂ ਕਿਹਾ ਤੇਰਾ ਨਾ ਲੱਗਦਾ ਨਹੀਂ ਮੈਨੂੰ, ਤੇ ਆਪਾਂ ਜਦੋਂ ਆਪਾਂ ਵੈਬਐਕਸ 'ਚ ਲੌਗਇਨ ਕੀਤਾ, ਉੱਥੇ ਤਾਂ ਮੇਲਾ ਲੱਗਾ ਹੋਇਆ ਨਾ ਬਾਕੀ ਕਰਨ ਦੇ, ਤਾਂ ਉਹ ਮਗਰ ਪਿਆ ਮੇਰੇ, ਕਹਿੰਦਾ ਮੇਰੀ ਤਰੀਕ ਦਵਾ ਦਿਓ, ਤਰੀਕ ਦਵਾ ਦਿਓ। ਮੈਂ ਕਿਹਾ ਯਾਰ ਹੁਣ ਮੈਂ ਜੱਜ ਦੇ ਥੱਲੇ ਬੰਦੂਕ ਥੋੜਾ ਰੱਖ ਦੇਣੀ ਉਹਦੇ ਸਿਰ ਤੇ। ਜੱਜ ਕਹਿੰਦਾ 30 ਮਿੰਟ ਬਾਅਦ ਆ, ਫਿਰ 30 ਮਿੰਟ ਬਾਅਦ ਉਹ ਫੇਰ ਲੱਗਾ। ਫਿਰ ਜੱਜ ਕਵੇ, ਕਹਿੰਦਾ ਤਰੀਕ ਲੈਣੀ ਤੁਸੀਂ ਕਿ ਵੇਟ ਕਰਨੀ? ਮੈਂ ਕਿਹਾ ਚੱਲ ਵੇਟ ਕਰ ਲੈਣੇ, ਹੁਣ 12 ਵਜੇ ਤੱਕ ਦਾ ਹੈਗਾ। ਤਾਂ ਬੰਦਾ ਵੀ ਕਾਲਾ ਪਿਆ, ਕਹਿੰਦਾ ਯਾਰ ਏਦਾਂ। ਮੈਂ ਕਿਹਾ ਹੁਣ ਯਾਰ ਘੰਟਾ ਕੁ ਤਾਂ ਰਹਿ ਗਿਆ, ਕਹਿੰਦਾ ਯਾਰ ਜੋ ਵੀ ਕਰੋ ਟਰਾਇਲ ਛੋਟਾ ਕਰ ਦਿਓ, ਕਹਿੰਦਾ ਮੈਂ 6-7 ਸਾਲ ਹੋ ਗਏ ਮੈਨੂੰ ਵੇਟ ਕਰਦੇ ਨੂੰ। ਤੇ ਉਹ ਜਦੋਂ ਲੌਗਇਨ ਕਰੀਏ 30 ਜੱਜ ਫੇਰ ਉਹੀ ਕਹਿੰਦਾ ਤਰੀਕ ਲੈਣੀ ਕਿ ਕਿੱਦਾਂ, ਕਹਿੰਦਾ ਜਾਂ ਤਾਂ ਵੇਟ ਕਰ ਲਓ। ਵੇਟ ਕਰਦੇ ਕਰਦੇ ਸਾਰੀ ਦਿਹਾੜੀ ਉਹਨੇ ਬਿਠਾ ਛੱਡਿਆ, ਐਂਡ 'ਚ ਕਹਿੰਦਾ ਨਹੀਂ, ਕਹਿੰਦਾ ਅੱਜ ਤਾਂ ਨਹੀਂ, ਕਹਿੰਦਾ ਮੈਂ ਕਰ ਸਕਦਾ, ਕਹਿੰਦਾ ਸਰਕਾਰੀ ਨੌਕਰੀ ਆ, 12 ਵਜੇ ਉਹਨਾਂ ਦਾ ਲੰਚ ਟਾਈਮ, ਇੰਟਰਪ੍ਰੇਟਰ ਨੂੰ ਉਹ ਬਿਠਾ ਨਹੀਂ ਸਕਦੇ, ਤੇ ਜੇ ਸਰਕਾਰੀ ਨੌਕਰੀ 'ਚ ਵੀ ਵਾਧੂ ਬਹਿ ਕੇ ਕੰਮ ਕਰਨਾ, ਤਾਂ ਫਿਰ ਲੋਕਾਂ ਨੇ ਸਰਕਾਰੀ ਨੌਕਰੀ ਲੈਣੀ ਕਿਉਂ ਆ, ਰਾਈਟ। ਸਹੀ ਆ। ਤੇ ਪਰ ਇਹ ਹੈ ਕਿ ਉਹਨੂੰ ਥੋੜੀ ਛੇਤੀ ਦੇ ਦਿੱਤੀ, ਉਹਦਾ ਜੱਜ ਦਾ ਜਿਹੜਾ ਸੀਗਾ ਇੰਨੀ ਜ਼ਿਆਦਾ ਕੈਲੰਡਰ ਨਹੀਂ ਸੀਗਾ। ਜਨਵਰੀ 31 ਨੂੰ, ਮੇਰੇ ਖਿਆਲ ਜਨਵਰੀ 30 ਨੂੰ ਉਹਨੂੰ ਤਰੀਕ ਦੇ ਦਿੱਤੀ।